ਜਦੋਂ ਰਾਜਤੰਤਰ ਫੇਲ ਹੋ ਜਾਂਦਾ, ਸਰਕਾਰਾਂ ਫੇਲ ਹੋਣ ਲੱਗ ਜਾਂਦੀਆਂ, ਫਿਰ ਉਹ ਉਸ ਰਾਹ ਪੈ ਜਾਂਦੀਆਂ ਵੀ ਇਸ ਧਰਤ ਤੇ ਕੋਈ ਫੁੱਲ ਨਾ ਖਿੜੇ, ਜੋ ਖਿੜੇ ਬਸ ਉਹਨਾਂ ਦੀ ਕਣਸ ਦੀ ਸਜਾਵਟ ਬਣੇ। ਅੱਜ ਦੀ ਸਰਕਾਰ ਆ ਸਤੌਜ ਵਾਲੇ ਦੀ, ਇਹਨੇ ਪੰਜਾਬ ਨੂੰ ਇੱਕ ਪੁਲਿਸ ਸਟੇਟ ਬਣਾਉਣ ਵਾਲਾ ਰਾਹ ਅਖਤਿਆਰ ਕਰ ਲਿਆ। 10 ਬੰਦੇ ਨੇ ਪੁਲਿਸ ਦੇ, ਇੱਕ ਬੰਦਾ ਹੱਥਕੜੀ ਲੱਗੀ ਹੋਈ, ਉਹ ਤੋਂ ਹਥਿਆਰ ਕੱਢ ਕੇ ਕਹਿੰਦੇ ਮਾਰਨ ਲੱਗ ਗਿਆ। ਉਹ ਕੀ ਲੋਡ ਕੀਤਾ ਪਿਆ ਸੀ ਵੀ ਕੱਢਣ ਸਾਰ ਉਹਨੇ ਪਾ ਲਿਆ। ਦੂਜੀ ਗੱਲ ਹੱਥਕੜੀ ਲੱਗੀ ਹੋਈ ਆ। ਤੀਜੀ ਗੱਲ ਇਹ ਸੁੱਖ ਕੇ ਦਿੱਤਾ ਹੋਇਆ ਵੀ ਉਹ ਤੋਂ ਹੀ ਹਥਿਆਰ ਕਢਾਉਣੇ ਨੇ। ਤੁਸੀਂ ਸ਼ਰਾਬੀ ਹੋਏ ਹੋਏ, ਮਸਤੇ ਹੋਏ ਹੋਏ ਜਾ ਕੇ ਕਰਨਲ ਢਾ ਲਿਆ ਉਹਨਾਂ ਨੇ। ਉੱਥੇ ਉਹਨਾਂ ਨੇ ਕਿਹਾ ਵੀ ਇੱਕ ਦਾ ਮੁਕਾਬਲਾ ਬਣਾ ਕੇ ਆਇਆ, ਤੇਰਾ ਵੀ ਬਣਾ ਦਾਂਗੇ। ਉਦੋਂ ਤੱਕ ਤਾਂ ਕਿਸੇ ਨੂੰ ਪਤਾ ਹੀ ਨਹੀਂ ਸੀ ਵੀ ਸ਼ੀਹਾਂ ਦਾ ਉਦੋਂ ਮੁਕਾਬਲਾ ਹੋ ਗਿਆ ਕੋਈ। ਹਿੰਦੂ ਭਰਾ ਉੱਚੀ ਉੱਚੀ ਰੋ ਰਹੇ ਨੇ, ਦੱਬ ਕੇ ਬੋਲ ਰਹੇ ਨੇ ਵੀ ਇਹੋ ਜਿਹਾ ਸਮਝਦਾਰ ਮੁੰਡਾ, ਇਹੋ ਜਿਹਾ ਸਾਊ ਮੁੰਡਾ, ਜੇ ਇਹਦਾ ਨਹੀਂ ਕੁਝ ਬਣਦਾ ਕੱਲ ਨੂੰ ਸਾਡੇ ਪੁੱਤਾਂ ਨੂੰ ਵੀ ਮਾਰ ਦੇਣਗੇ। 100% ਬੰਦ ਹੋਇਆ ਉੱਥੇ। ਪਹਿਲਾਂ ਤੁਸੀਂ ਖਾੜਕੂ ਦੇ ਨਾਂ ਤੇ ਪੰਜਾਬ ਦੀ ਜਵਾਨੀ ਖਤਮ ਕਰਤੀ। ਹੁਣ ਜੇ ਮੁੰਡੇ ਮੰਨ ਲਓ ਨਸ਼ੇ ਖਾਂਦੇ ਨੇ, ਮੰਨ ਲਓ ਨਸ਼ੇੜੀ ਨੇ, ਕਹਿੰਦੇ ਤਾਂ ਤੁਸੀਂ ਇਹ ਪੀੜਤ ਨੇ, ਇਹਨਾਂ ਦਾ ਇਲਾਜ ਚਾਹੀਦਾ, ਫੜ ਤੁਸੀਂ ਮਾਰੀ ਜਾਂਦੇ ਉਹਨਾਂ ਨੂੰ। ਭਗਵੰਤ ਮਾਨ ਕਹਿੰਦਾ ਮੈਂ 3 ਕਰੋੜ ਦਾ ਮੁੱਖ ਮੰਤਰੀ ਆ। ਆ ਜਿਹੜਾ ਸਾਰਾ ਗੋਨਿਆਂ ਨਾਲ ਬੰਦਾ, ਜਿਹੜਾ ਪਰਿਵਾਰ ਰੋ ਰਿਹਾ, ਆ ਜਿਹਦਾ ਇਹ ਪਤਾ ਲੱਗਿਆ ਉਸ ਪਰਿਵਾਰ ਦਾ ਤੇਰੇ ਨਾਲ ਵੀ ਕਿਦੋਂ ਸੰਬੰਧ ਰਿਹਾ, ਜਿਹੜੀਆਂ ਟੋਟ ਕੇ ਸੁਣਾ ਤੂੰ ਇੱਥੇ ਆਇਆ, ਉਹ 3 ਕਰੋੜ ਚ ਨਹੀਂ ਆਉਂਦੇ। ਮੀਟਿੰਗ ਤੇ ਕਿਸਾਨਾਂ ਨੂੰ ਫੜਿਆ, ਮੀਟਿੰਗ ਚੋਂ ਭਜਾਏ ਇੱਕ ਹਿਸਾਬ ਨਾਲ, ਤੇ ਚੈਲੰਜ ਕੀਤਾ ਕਰ ਲੋ ਜੋ ਕਰਨਾ। ਜਿਹੜੇ ਟੈਂਕੀਆਂ ਤੇ ਮੁਜ਼ਾਹਰੇ ਕਰਦੇ ਨੇ ਕਿਸਾਨ ਨੇ ਜਾਂ ਮਜ਼ਦੂਰ ਨੇ, ਆ ਜ਼ਮੀਨ ਪ੍ਰਾਪਤੀ ਸੀਗਾ, ਤੁਸੀਂ ਉਹਨਾਂ ਨਾਲ ਸਹਿਮਤ ਹੋਵੋ ਨਾ ਹੋਵੋ, ਕਿਵੇਂ ਬੇਰੁਜ਼ਗਾਰ ਨੌਜਵਾਨ ਕੁੱਟੇ ਜਾ ਰਹੇ ਨੇ। ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਸਕੀਮ ਦੇਣ ਦਾ ਵਰਕੇ ਨਹੀਂ ਉਲਟਾਇਆ, ਬੀਬੀਆਂ ਨੂੰ 1100 ਰੁਪਇਆ ਦੇਣ ਦਾ 1000 ਕੀਤਾ, ਬਾਅਦ ਚ 11 ਵਰਕੇ ਨਹੀਂ ਉਲਟਾਇਆ। ਇੱਕ ਵੀ ਨਵੀਂ ਭਰਤੀ ਨਹੀਂ ਇਹਨਾਂ ਨੇ ਕੀਤੀ ਅਧਿਆਪਕਾਂ ਦੀ। ਜਿਹੜੀ ਦੂਜੀ ਭਰਤੀ ਹੋ ਰਹੀ ਆ ਉਹ ਬਾਹਰੋਂ ਹੋ ਰਹੀ ਹੈ। ਉਹ ਫੇਸਬੁੱਕ ਚਲਾਉਂਦੇ ਨੇ ਬੰਦੇ, ਖਾਲਿਸਤਾਨ ਜਿੰਦਾਬਾਦ। ਫਿਰ ਖਾਲਿਸਤਾਨ ਜਿੰਦਾਬਾਦ ਕਹਿਣ ਨਾਲ ਨਹੀਂ ਕੁਝ ਹੁੰਦਾ। ਜਿਹੜੀ ਸੰਸਥਾ ਤੁਸੀਂ ਗੈਰ ਕਾਨੂੰਨੀ ਕਰਾਰ ਦਿੱਤੀ ਹੋਈ ਆ ਪੰਨੂ ਵਾਲੀ, ਜੇ ਉਹਦੀ ਸਾਈਟ ਤੇ ਜਾ ਕੇ ਤੁਸੀਂ ਲਿਖਦੇ ਹੋ, ਉਹ ਤੇ ਫਿਰ ਜਵਾਪਾ ਲਾ ਦਿੰਦੇ ਨੇ। ਉਹ ਪੰਨੂ ਉੱਥੋਂ ਸੱਦੇ ਦੇਈ ਜਾਂਦਾ, ਜਿਹੜਾ ਅਰਦਾਸ ਕਰੂ ਉਹਨੂੰ 25,000, ਜਿਹੜਾ ਇੱਥੇ ਨਾਰਾ ਲਿਖੂ ਉਹਨੂੰ 50,000, ਜਿਹੜਾ ਆਹ ਕਰੂ ਉਹਨੂੰ ਇੰਨੇ ਹਜ਼ਾਰ। ਉਹਨੂੰ ਪੁੱਛਿਆ ਤਾਂ ਪੈਸੇ ਦੀ ਸਿਆਸਤ। ਕਹਿੰਦਾ ਪੰਜਾਬ ਸਰਕਾਰਾਂ ਪੁਲਿਸ ਤੇ ਆਪਣੀ ਫੌਜ ਨੂੰ ਤਨਖਾਹ ਨਹੀਂ ਦਿੰਦੀਆਂ, ਮੇਰੇ ਲੜਾਕੇ ਨੇ, ਜੇ ਮੈਂ ਪੈਸੇ ਦਿੰਦਾ ਇਹਦਾ ਕੀ ਗੁਨਾਹ। ਹਾਲ ਦੇ ਵਿੱਚ ਪੰਜਾਬ ਦੇ ਵਿੱਚ ਸੱਤਾ ਵਾਲੀ ਤਬਦੀਲੀ ਵਾਲੀ ਧਿਰ ਹੈ ਜਿਹੜੀ ਆਮ ਆਦਮੀ ਪਾਰਟੀ, ਤਾਂ ਉਹਨਾਂ ਦੇ ਵੱਲੋਂ ਦਾਅਵਾ ਕੀਤਾ ਜਾ ਰਿਹਾ ਕਿ ਜਿਹੜਾ ਸਰਕਾਰ ਦਾ ਯੁੱਧ ਹੈ ਉਹ ਨਸ਼ਿਆਂ ਵਿਰੁੱਧ ਹੈ। ਇਸੇ ਨੂੰ ਲੈ ਕੇ ਉਹਨਾਂ ਦੇ ਵੱਲੋਂ ਨਸ਼ੇ ਦੇ ਖਾਤਮੇ ਵਾਸਤੇ ਇੱਕ ਮੁਹਿੰਮ ਵਿੱਢੀ ਹੋਈ ਨਜ਼ਰ ਆਉਂਦੀ ਹੈ। ਬਹੁਤ ਸਾਰੇ ਦਾਅਵੇ ਗਾਹੇ ਬਗਾਹੇ ਕੀਤੇ ਜਾ ਰਹੇ ਨੇ। ਤਾਂ ਦੂਜੇ ਪਾਸੇ ਬਠਿੰਡਾ ਦੇ ਗੋਨਿਆਣੇ ਦਾ ਨੌਜਵਾਨ ਨਰਿੰਦਰਦੀਪ ਸਿੰਘ, ਜੋ ਕਿ ਜਿਹੜਾ ਕਿੱਤੇ ਤੌਰ ਤੇ ਅਧਿਆਪਕ ਹੈ, ਤੇ ਉਹਨਾਂ ਦੇ ਜਿਹੜੇ ਮਾਤਾ ਜੀ ਨੇ ਉਹ ਵੀ ਅਧਿਆਪਕ ਰਹੇ ਨੇ। ਇਸੇ ਨੂੰ ਲੈ ਕੇ ਨਰਿੰਦਰਦੀਪ ਸਿੰਘ ਦਾ CIA ਸਟਾਫ ਦੇ ਵੱਲੋਂ ਹਿਰਾਸਤ ਦੇ ਦਰਮਿਆਨ ਕਹਿ ਸਕਦੇ ਹਾਂ ਕਿ ਕਤਲ ਹੋ ਜਾਂਦਾ ਹੈ। ਤਾਂ ਇਸੇ ਨੂੰ ਲੈ ਕੇ ਜਿਸ ਤਰੀਕੇ ਦੇ ਨਾਲ ਜਿਹੜੀ ਰਿਪੋਰਟ ਜੱਗ ਜ਼ਾਹਰ ਹੋਈ ਹੈ, ਨਸ਼ਰ ਹੋਈ ਹੈ, ਤੇ ਉਹਦੇ ਵਿੱਚ ਬਹੁਤ ਵੱਡੇ ਖੁਲਾਸੇ ਹੋਏ ਨੇ ਕਿ ਅਣਮਨੁੱਖੀ ਤਸ਼ੱਦਦ ਕੀਤੇ ਗਏ ਨੇ, ਗੁਪਤ ਅੰਗਾਂ ਦੇ ਕਰੰਟ ਲਾਏ ਗਏ ਨੇ। ਤਮਾਮ ਸਾਰੇ ਸਵਾਲ ਨੇ। ਇਹਨਾਂ ਸਵਾਲਾਂ ਦੇ ਬਾਬਤ ਤੇ ਭਵਿੱਖ ਦੇ ਵਿੱਚ ਪਰਿਵਾਰ ਦੇ ਇਨਸਾਫ ਵਾਸਤੇ ਕਿਸ ਤਰੀਕੇ ਦੇ ਨਾਲ, ਕਿਹੜੀ ਸੰਜੀਦਗੀ ਦੇ ਨਾਲ ਭੂਮਿਕਾ ਅਦਾ ਕੀਤੀ ਜਾ ਸਕਦੀ ਹੈ, ਤਮਾਮ ਸਾਰੇ ਮਸਲੇ ਨੂੰ ਸਮਝਾਂਗੇ। ਔਰ ਇਸੇ ਮਸਲੇ ਦੇ ਉੱਪਰ ਸਿਆਸੀ ਵਿਸ਼ਲੇਸ਼ਣ ਕਰਨ ਵਾਲੇ ਸਰਦਾਰ ਮਾਰਵਿੰਦਰ ਸਿੰਘ ਮਾਲੀ ਸਾਡੇ ਨਾਲ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ। ਮਾਲੀ ਸਾਹਿਬ, ਸਭ ਤੋਂ ਪਹਿਲਾਂ ਤਾਂ ਅਹਿਮ ਸਵਾਲ ਹੈ ਕਿ ਜਿਸ ਤਰੀਕੇ ਦੇ ਨਾਲ ਕਿੱਤੇ ਵਜੋਂ ਨੌਜਵਾਨ ਅਧਿਆਪਕ ਹੈ, ਸਾਬਤ ਸੂਰਤ ਹੈ, ਦਸਤਾਰਧਾਰੀ ਨਰਿੰਦਰਦੀਪ ਸਿੰਘ, ਉਹਦਾ ਪੁਲਿਸ ਹਿਰਾਸਤ ਦੇ ਵਿੱਚ CIA ਸਟਾਫ ਦੇ ਵਿੱਚ ਕਤਲ ਹੋ ਜਾਂਦਾ, ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ? ਅਸਲ 'ਚ ਪਿਛਲੇ ਜੀ ਕੁਝ ਸਮੇਂ ਤੋਂ ਲੱਗੇ ਰਿਹਾ ਵੀ ਜਦੋਂ ਰਾਜਤੰਤਰ ਫੇਲ ਹੋ ਜਾਂਦਾ, ਸਰਕਾਰਾਂ ਫੇਲ ਹੋਣ ਲੱਗ ਜਾਂਦੀਆਂ, ਫਿਰ ਉਹ ਉਸ ਰਾਹ ਪੈ ਜਾਂਦੀਆਂ ਵੀ ਇਸ ਧਰਤ ਤੇ ਕੋਈ ਫੁੱਲ ਨਾ ਖਿੜੇ, ਜੋ ਖਿੜੇ ਬਸ ਉਹਨਾਂ ਦੀ ਕਣਸ ਦੀ ਸਜਾਵਟ ਬਣੇ। ਇਸ ਧਰਤ ਤੇ ਕੋਈ ਬੋਲ ਨਾ ਉੱਗੇ, ਜੇ ਕੋਈ ਬੋਲੇ ਤਾਂ ਉਹਨਾਂ ਦੀ ਹਾਮੀ ਭਰੇ। ਤੁਸੀਂ ਇਹ ਵੇਖ ਲਓ, ਮੁਲਕ ਦੇ ਵਿੱਚ ਇੱਕ ਇਹੋ ਜਿਹਾ ਵਰਤਾਂਤ ਸਿਰਜਿਆ ਗਿਆ ਆਪਣੀ ਵਿਰੋਧੀ ਪਾਰਟੀ ਦੇ ਬਾਰੇ ਕਿ ਕਾਂਗਰਸ ਮੁਕਤ ਭਾਰਤ ਬਣਾਉਣਾ। ਜੇ ਵਿਰੋਧੀ ਧਿਰ ਨਹੀਂ ਤਾਂ ਉਹ ਡੈਮੋਕ੍ਰੇਸੀ ਵੀ ਹੈ ਨਹੀਂ, ਜਮਹੂਰੀਅਤ ਵੀ ਹੈ ਨਹੀਂ। ਜਮਹੂਰੀਅਤ ਦਾ ਮਤਲਬ ਹੀ ਹੁੰਦਾ ਵੱਖਰੇ ਵਿਚਾਰਾਂ ਦੀ ਗੱਲ, ਕਿਸੇ ਨੂੰ ਜਥੇਬੰਦ ਹੋਣ ਦੀ ਗੱਲ। ਕਾਂਗਰਸ ਮੁਕਤ ਭਾਰਤ, ਸਵਾਲ ਮੁਕਤ ਮੀਡੀਆ, ਅੰਦੋਲਨ ਮੁਕਤ ਸੜਕ,
ਵਿਰੋਧੀ ਧਿਰ ਮੁਕਤ ਸੰਸਦ ਉਸੇ ਦੀ ਕਾਰਬਨ ਕਾਪੀ ਹੈ ਜਿਹੜੀ ਪਹਿਲਾਂ ਦਿੱਲੀ ਦੇ ਵਿੱਚੋਂ ਦੁਹਰਾਈ ਹੈ ਕੇਜਰੀਵਾਲ ਨੇ। ਮਤਲਬ ਛਾਂਟ ਕੇ ਕੱਢੇ ਨੇ ਬੰਦੇ ਸਾਰੇ ਪਾਰਟੀ ਚੋਂ ਬਾਹਰ। ਇੱਕ ਸਟੇਜ ਤੇ ਤਾਂ ਕਹਿੰਦਾ ਮੈਂ ਪਾਰਟੀ ਤੋਂ ਕੀ ਲੈਣਾ, ਸਰਕਾਰ ਮੇਰੇ ਕੋਲ ਹੈਗੀ ਆ। ਉਸੇ ਰੂਪ ਚ ਪੰਜਾਬ 'ਚ ਉਹੀ ਦਿੱਲੀ ਮਾਡਲ ਲਾਗੂ ਕੀਤਾ ਜਾ ਰਿਹਾ। ਦਿੱਲੀ ਦਿੱਲੀ ਆ, ਪੰਜਾਬ ਪੰਜਾਬ ਆ। ਦਿੱਲੀ 'ਚ ਲੋਕਾਂ ਨੂੰ ਵਕਤੀ ਤੌਰ ਤੇ ਗੁੰਮਰਾਹ ਕੀਤਾ ਜਾ ਸਕਦਾ ਕਿਉਂਕਿ ਅੱਡ-ਅੱਡ ਥਾਵਾਂ ਤੋਂ ਲੋਕ ਆਏ ਨੇ। ਸਾਂਝੀ ਬੋਲੀ ਨਹੀਂ, ਸਾਂਝੇ ਮਾਨਸਿਕ ਬਣਤਰ ਨਹੀਂ ਹੈ, ਸਾਂਝਾ ਰਿਸਪੌਂਸ ਸਿਸਟਮ ਨਹੀਂ ਹੈ। ਹੁਣ ਪੰਜਾਬ ਇੱਕ ਯੂਨਿਟ ਆ, ਇਹਦਾ ਇੱਕ ਇਤਿਹਾਸ ਆ, ਇੱਕ ਦਾ ਵਰਤਮਾਨ ਆ, ਇੱਕ ਸਾਂਝ ਆ ਲੋਕਾਂ ਦੇ ਵਿੱਚ, ਜਿਹਦੇ ਵਿੱਚੋਂ ਇੱਥੇ ਲੋਕਾਂ ਨੂੰ ਮੂਰਖ ਜ਼ਿਆਦਾ ਚਿਰ ਨਹੀਂ ਬਣਾਇਆ ਜਾ ਸਕਦਾ। ਇਸੇ ਕਰਕੇ ਕਿਸੇ ਮੌਕੇ ਪੰਜਾਬ 'ਚ ਆਵਾਜ਼ ਉੱਠੀ ਸੀ ਵੀ ਜਿਹੜਾ ਤੁਸੀਂ ਚੋਣ ਮੈਨੀਫੈਸਟੋ ਬਣਾਉਂਦੇ ਹੋ ਇਹਨੂੰ ਕਾਨੂੰਨੀ ਦਸਤਾਵੇਜ਼ ਕਰਾਰ ਦਿਓ। ਤੁਸੀਂ ਵਾਅਦੇ ਪੂਰੇ ਨਹੀਂ ਕਰਦੇ, ਸੱਤਾ ਲੈ ਲੈਂਦੇ ਹੋ, ਇਹ ਲੋਕਾਂ ਤੇ ਤੁਹਾਡੇ ਵਿਚਕਾਰ ਇੱਕ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਆ। ਉਦੋਂ ਬਾਅਦ ਗਰੰਟੀਆਂ ਦੀ ਆ ਗਈ ਜੀ। ਮੋਦੀ ਕੀ ਗਰੰਟੀ ਹੈ, ਕੇਜਰੀਵਾਲ ਕੀ ਗਰੰਟੀ ਹੈ? ਨਾ ਕੋਈ ਲਿਖਤ ਨਾ ਕੋਈ ਪੜ੍ਹਤ। ਜੇ ਲਿਖਤ ਪੜ੍ਹਤ ਵੀ ਆ ਉਹਦੀ ਜਵਾਬਦੇਹੀ ਕੋਈ ਨਹੀਂ। 3 ਸਾਲ ਦਾ ਸਮਾਂ ਜਿਹੜਾ ਇਹ ਸਰਕਾਰ ਦਾ, ਉਹਦੇ ਵਿੱਚੋਂ ਹਰ ਮੁੱਦੇ ਤੇ ਫੇਲ ਹੋਈ ਹੈ। ਕੋਈ ਪੈਰ ਹੇਠਾਂ ਬਟੇਰਾ ਆ ਗਿਆ ਉਹਦਾ ਇਸ਼ਤਿਹਾਰ ਦੇਈ ਜਾਣਾ ਵੱਖਰੀ ਗੱਲ ਆ। ਮਤਲਬ ਜੋ ਵਾਅਦੇ ਕੀਤੇ ਸੀ ਉਹਨਾਂ ਚੋਂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਵੱਡੀ ਗੱਲ ਇਹ ਕਹਿੰਦੇ ਨੇ ਬਿਜਲੀ ਮੁਫਤ ਦੇਣ ਦੀ, ਪਰ ਉਹਦਾ ਦੂਜਾ ਹਿੱਸਾ ਸੀ ਨਿੱਜੀ ਥਰਮਲਾਂ ਨਾਲ ਸਮਝੌਤੇ ਰੱਦ ਕਰਨੇ, ਮਹਿੰਗੀ ਬਿਜਲੀ ਖਰੀਦਣ ਦੇ, ਬਿਨਾਂ ਬਿਜਲੀ ਖਰੀਦੇ ਪੈਸੇ ਦੇਣ ਦੇ। ਉਹ ਵਰਕੇ ਨਹੀਂ ਉਲਟਾਇਆ। ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਸਕੀਮ ਦੇਣ ਦਾ ਵਰਕੇ ਨਹੀਂ ਉਲਟਾਇਆ। ਬੀਬੀਆਂ ਨੂੰ 1100 ਰੁਪਇਆ ਦੇਣ ਦਾ 1000 ਕੀਤਾ, ਬਾਅਦ 'ਚ 11 ਵਰਕੇ ਨਹੀਂ ਉਲਟਾਇਆ। ਨੌਕਰੀਆਂ ਦਾ ਜਲੂਸ ਨਿਕਲ ਗਿਆ। ਮਤਲਬ ਅਧਿਆਪਕ ਕਹਿੰਦੇ ਨੇ ਵੀ ਇੱਕ ਵੀ ਨਵੀਂ ਭਰਤੀ ਨਹੀਂ ਇਹਨਾਂ ਨੇ ਕੀਤੀ ਅਧਿਆਪਕਾਂ ਦੀ। ਜਿਹੜੀ ਦੂਜੀ ਭਰਤੀ ਹੋ ਰਹੀ ਆ ਉਹ ਬਾਹਰੋਂ ਹੋ ਰਹੀ ਆ। ਕਿੰਨੀ ਰਾਜਸਥਾਨ ਤੋਂ, ਹਰਿਆਣੇ 'ਚੋਂ, ਜਿਹਦੇ ਬਾਰੇ ਸਭ ਤੋਂ ਵੱਡਾ ਰੌਲਾ ਪਾਉਂਦੇ ਹੁੰਦੇ ਸੀ ਇਹ ਸਿਕਿਉਰਿਟੀ ਦਾ, ਉਹਨਾਂ ਨਾਲੋਂ ਵੀ ਸਿਰਾ ਲਿਆਂਦਾ। ਹਵਾਈ ਜਹਾਜ਼ ਉੱਡਣ ਦੇ ਮਖੌਲ ਉਡਾਉਂਦਾ ਹੁੰਦਾ ਸੀ। ਅੱਜ ਧੂਰੀ ਤੋਂ ਸੰਗਰੂਰ ਜਾਣਾ, ਸੰਗਰੂਰ ਤੋਂ ਪਟਿਆਲੇ ਹੁਣ ਹਵਾਈ ਜਹਾਜ਼ ਚੱਲ ਰਿਹਾ। ਮਾਲੀ ਸਾਹਿਬ, ਬਹੁਤ ਸਾਰੇ ਲੋਕਾਂ ਦੇ ਸਵਾਲ ਦੂਜੀਆਂ ਪਾਰਟੀਆਂ ਵੇਲੇ ਵੀ ਰਹੇ ਨੇ, ਅੱਜ ਵੀ ਸਵਾਲ ਹੋ ਰਹੇ ਨੇ। ਜਿਹੜੇ ਵਾਅਦੇ ਕੀਤੇ ਜਾਂਦੇ ਨੇ ਕਿਤੇ ਨਾ ਕਿਤੇ ਉਹ ਕਹਿ ਸਕਦੇ ਹਾਂ ਕਿ ਹਕੀਕੀ ਜਿਹੜੇ ਨਜ਼ਰ ਨਹੀਂ ਆਉਂਦੇ। ਪਰ ਜਿਹੜਾ ਨੌਜਵਾਨਾਂ ਦਾ ਇਸ ਤਰੀਕੇ ਦੇ ਨਾਲ ਪੀਲੀਭੀਤ ਤੋਂ ਬਾਅਦ ਹਾਲ ਦੇ ਵਿੱਚ ਜੋ ਕੁਝ ਵਾਪਰਿਆ ਜਾਂ ਇਸ ਤੋਂ ਪਹਿਲਾਂ ਜੋ ਕੁਝ ਹੋਇਆ ਕਿ ਨੌਜਵਾਨਾਂ ਦਾ ਮੁਕਾਬਲਾ ਬਣਾਇਆ ਗਿਆ, ਪਰ ਜਿਹੜਾ ਨਰਿੰਦਰਦੀਪ ਸਿੰਘ ਨੌਜਵਾਨ ਪੜ੍ਹਿਆ ਲਿਖਿਆ ਹੈ, ਕੋਈ ਕੇਸ ਨਹੀਂ ਦਰਜ, ਕੋਈ ਪੁਲਿਸ ਥਾਣੇ ਦੇ ਵਿੱਚ ਇਸ ਤਰੀਕੇ ਦੀ ਕੋਈ ਸ਼ਿਕਾਇਤ ਨਹੀਂ, ਪਰ ਆਖਰ ਨਰਿੰਦਰਦੀਪ ਸਿੰਘ ਸਾਬਤ ਸੂਰਤ ਨੌਜਵਾਨਾਂ ਨੂੰ ਨਿਸ਼ਾਨਾ ਕਿਉਂ ਬਣਾਇਆ ਗਿਆ? ਨਹੀਂ, ਮੈਂ ਤੁਹਾਨੂੰ ਜਿਹੜੀ ਗੱਲ ਕੀਤੀ ਉਹ ਇਸੇ ਕਰਕੇ ਵੀ ਜਦੋਂ ਤੰਤਰ ਫੇਲ ਹੋ ਜੇ ਨਾ, ਫਿਰ ਜਾਂ ਤਾਂ ਉਹ ਜੰਗ ਲਾਉਂਦੇ ਨੇ, ਜੰਗ ਵੀ ਉਹਨਾਂ ਦੀ ਸਿਆਸਤ ਦਾ ਅਗਲਾ ਰੂਪ ਹੁੰਦਾ, ਜਾਂ ਆਪਦੇ ਸੂਬੇ ਨੂੰ ਪੁਲਿਸ ਸਟੇਟ ਬਣਾਉਂਦੇ ਨੇ। ਜਿਹੜੇ ਅੱਜ ਦੀ ਸਰਕਾਰ ਆ ਸਤੌਜ ਵਾਲੇ ਦੀ, ਇਹਨੇ ਪੰਜਾਬ ਨੂੰ ਇੱਕ ਪੁਲਿਸ ਸਟੇਟ ਬਣਾਉਣ ਵਾਲਾ ਰਾਹ ਅਖਤਿਆਰ ਕਰ ਲਿਆ। ਤੁਸੀਂ ਇਹਦਾ ਰਵੱਈਆ ਦੇਖੋ। ਮੀਟਿੰਗ ਤੇ ਕਿਸਾਨਾਂ ਨੂੰ ਫੜਿਆ, ਮੀਟਿੰਗ 'ਚੋਂ ਭਜਾਏ ਇੱਕ ਹਿਸਾਬ ਨਾਲ, ਤੇ ਚੈਲੰਜ ਕੀਤਾ ਕਰ ਲਓ ਜੋ ਕਰਨਾ। ਜਿਨ੍ਹਾਂ ਦੇ ਨਾਲ ਬਹਿੰਦਾ ਸੀ ਉਹ ਉਠਾਏ। ਜਿਹੜੇ ਟੈਂਕੀਆਂ ਤੇ ਮੁਜ਼ਾਹਰੇ ਕਰਦੇ ਨੇ ਕਿਸਾਨ ਨੇ ਜਾਂ ਮਜ਼ਦੂਰ ਨੇ, ਜ਼ਮੀਨ ਪ੍ਰਾਪਤੀ ਸਿੰਘ, ਤੁਸੀਂ ਉਹਨਾਂ ਨਾਲ ਸਹਿਮਤ ਹੋਵੋ ਨਾ ਹੋਵੋ, ਕਿਵੇਂ ਬੇਰੁਜ਼ਗਾਰ ਨੌਜਵਾਨ ਕੁੱਟੇ ਜਾ ਰਹੇ ਨੇ। ਮਤਲਬ ਹਰ ਥਾਂ ਤੇ ਕੁਟਾਈ ਸ਼ੁਰੂ ਕਰ ਲਈ ਇਹਨਾਂ ਦੀ, ਚੈਲੰਜ ਸ਼ੁਰੂ ਕਰ ਲਿਆ, ਖਾਸ ਕਰਕੇ ਕਿਸਾਨਾਂ ਨੂੰ। ਤੁਹਾਡੇ ਸਾਹਮਣੇ ਆ। ਫਿਰ ਇਹੀ ਦੀ ਹਾਲਤ 'ਚ ਜਦੋਂ ਤੁਸੀਂ ਪੁਲਿਸ ਦੇ, ਇਹਨਾਂ ਦੇ ਮੂੰਹ ਨੂੰ ਲਹੂ ਤਾਂ ਲੱਗਿਆ ਹੋਇਆ ਬਾਈ ਜੀ। ਮੈਨੂੰ ਨਹੀਂ ਪਤਾ ਤੁਹਾਨੂੰ ਕਿੰਨਾ ਕੁ ਪਤਾ, ਹਜ਼ਾਰਾਂ ਮੁੰਡੇ ਫੜ ਕੇ ਝੂਠੇ ਮੁਕਾਬਲਿਆਂ 'ਚ ਮਾਰੇ ਨੇ। ਹਜ਼ਾਰਾਂ ਉਹ ਮਾਰੇ ਨੇ ਜਿਨ੍ਹਾਂ ਦਾ ਕੋਈ ਲੈਣ ਦੇਣ ਵੀ ਹੈ ਨਹੀਂ ਸੀ। ਕਿਸੇ ਇੱਕ ਨੂੰ ਸਜ਼ਾ ਨਹੀਂ ਹੋਈ ਸਰਕਾਰ ਵੱਲੋਂ। ਪਰਿਵਾਰ ਲੜੇ, ਉਹਨਾਂ ਦੇ ਵਿੱਚੋਂ ਕੁਝ ਨੂੰ ਸਜ਼ਾਵਾਂ ਹੋਈਆਂ ਨੇ 28 ਸਾਲ ਪਿੱਛੋਂ, 30 ਸਾਲ ਪਿੱਛੋਂ, 20 ਸਾਲ ਪਿੱਛੋਂ। ਹੁਣ ਇਹਨਾਂ ਨੇ ਉਹੀ ਕੰਮ ਸ਼ੁਰੂ ਕਰ ਲਿਆ। ਸ਼ੁਰੂ ਕਿੱਥੋਂ ਕੀਤਾ? ਗੈਂਗਸਟਰ ਤੋਂ। 2 ਗੈਂਗਸਟਰ ਇਹਨਾਂ ਨੇ ਫੜੇ ਪੰਜਾਬ ਦੇ, ਭਖਨਾ ਕੋਠੀ ਝੂਠਾ ਪੁਲਿਸ ਮੁਕਾਬਲਾ ਬਣਾਇਆ, ਤੇ ਇੱਕ ਨਹੀਂ ਬੋਲੇ ਉਹਨਾਂ ਦੇ ਖਿਲਾਫ। ਅਸੀਂ ਜਿਹੜੇ ਪੁਰਾਣੇ ਹਿਊਮਨ ਰਾਈਟਸ ਖਾਤਰ ਲੜਦੇ ਰਹੇ ਹਾਂ, ਅਸੀਂ ਕਿਹਾ ਵੀ ਝੂਠਾ ਮੁਕਾਬਲਾ। ਫਿਰ ਮੁੰਡੇ ਫੜੇ, ਗ੍ਰਿਫਤਾਰ ਕੀਤੇ, ਹਥਿਆਰ ਬਰਾਮਦ ਕਰਨ ਲੈ ਕੇ ਜਾ ਰਹੇ ਹਾਂ ਜੀ। ਕਿਸੇ ਦੇ ਲੱਤ 'ਚ ਗੋਲੀ ਲੱਗੀ, ਪੱਟ 'ਚ ਗੋਲੀ ਲੱਗੀ। ਅਸੀਂ ਉਦੋਂ ਵੀ ਕਿਹਾ ਸੀ ਵੀ ਇਹ ਛਾਤੀ 'ਚ ਲੱਗੂਗੀ। ਇਸ ਤਰ੍ਹਾਂ ਝੂਠੇ ਮੁਕਾਬਲੇ ਬਣਾਏ। 13 ਕੇਸ ਇਹੋ ਜਿਹੇ ਨੇ ਜਿਨ੍ਹਾਂ ਦੇ ਐਂ ਗੋਲੀਆਂ ਮਾਰੀਆਂ ਨੇ। ਤੁਸੀਂ ਮੈਨੂੰ ਇਹ ਸਮਝਾਓ, 10 ਬੰਦੇ ਨੇ ਪੁਲਿਸ ਦੇ, ਇੱਕ ਬੰਦਾ ਹੱਥਕੜੀ ਲੱਗੀ ਹੋਈ, ਉਹ ਤੋਂ ਹਥਿਆਰ ਕੱਢ ਕੇ ਕਹਿੰਦੇ ਮਾਰਨ ਲੱਗ ਗਿਆ। ਪਹਿਲੀ ਗੱਲ ਉਹ ਕੀ ਲੋਡ ਕੀਤਾ ਪਿਆ ਸੀ ਵੀ ਕੱਢਣ ਸਾਰ ਉਹਨੇ ਪਾ ਲਿਆ। ਦੂਜੀ ਗੱਲ ਹੱਥਕੜੀ ਲੱਗੀ ਹੋਈ ਆ। ਤੀਜੀ ਗੱਲ ਇਹ ਸੁੱਖ ਕੇ ਦਿੱਤਾ ਹੋਇਆ ਵੀ ਉਹ ਤੋਂ ਹੀ ਹਥਿਆਰ ਕਢਾਉਣੇ ਨੇ ਤੁਸੀਂ।
ਜਿਹਦਾ ਮਤਲਬ ਇਹ ਉਸੇ ਰਾਹ ਤੋਰ ਰਹੇ ਨੇ ਪੰਜਾਬ ਨੂੰ, ਚੁਣ ਚੁਣ ਕੇ ਮਾਰਨ ਵਾਲੀ ਗੱਲ। ਉਸ ਤੋਂ ਬਾਅਦ 3 ਬੰਦਿਆਂ ਦਾ ਝੂਠਾ ਮੁਕਾਬਲਾ ਬਣਾਇਆ ਉਸ ਬੰਦੇ ਨੇ ਜਿਹਦੇ ਬਾਪ ਨੇ ਭਾਈ ਗੁਰਦੇਵ ਸਿੰਘ ਕੌਂਕੇ ਕੁੱਟ-ਕੁੱਟ ਕੇ ਮਾਰਿਆ ਸੀ, ਸਵਰਨ ਸਿੰਘ ਘੋਟਣਾ। ਉਹਦਾ ਮੁੰਡਾ ਸਤਿੰਦਰ ਸਿੰਘ, ਜਿਹੜਾ ਅਜਨਾਲੇ ਥਾਣੇ ਜਦੋਂ ਅੰਮ੍ਰਿਤਸਰ ਗਿਆ ਉੱਥੇ ਹਾਜ਼ਰ ਸੀ, ਉਹਨੇ ਇਹ ਕੰਮ ਵੱਡੀ ਪੱਧਰ ਤੇ ਸ਼ੁਰੂ ਕੀਤਾ। 3 ਗਰੀਬਾਂ ਦੇ ਮੁੰਡੇ ਪੀਲੀ ਭੀਤ ਪੁਲਿਸ ਮੁਕਾਬਲੇ ਚ ਲਿਜਾ ਕੇ ਮਾਰੇ। ਤੁਹਾਡੇ ਯਾਦ ਆ ਜਦੋਂ ਖਾੜਕੂ ਦੌਰ ਚੱਲ ਰਿਹਾ ਸੀ, ਇੱਕ ਜਥਾ ਬੱਸ ਦੇ ਵਿੱਚ ਤੀਰਥ ਆਪਣੇ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਕਰਨ ਗਿਆ ਸੀ, ਇਸੇ ਪੀਲੀ ਭੀਤ ਉੱਥੇ ਰੋਕੇ। ਉਹਨਾਂ ਚੋਂ ਜਿਹੜੇ ਮਰਦ ਸੀ ਸਾਰੇ ਅੱਡ ਕੱਢ ਲਏ, 12 ਜਾਂ 14 ਮਾਰੇ ਸੀ ਇਕੱਠੇ, ਇਸੇ ਪੀਲੀ ਭੀਤ। ਤੁਸੀਂ ਦੇਖੋ ਲਿੰਕ ਕਿਵੇਂ ਜੁੜਦਾ ਉਸ ਗੱਲ ਨਾਲ। ਬੈਂਸ ਸਾਹਿਬ ਦੀ ਅਗਵਾਈ 'ਚ ਅਸੀਂ ਜਾਂਚ ਕਰਕੇ ਆਏ ਸੀ ਮੁਲਾਇਮ ਸਿੰਘ ਯਾਦਵ ਵਰਗਿਆਂ ਦੀਆਂ। ਉਦੋਂ ਬਾਅਦ ਉਹਨਾਂ ਤੇ ਕੇਸ ਦਰਜ ਹੋਇਆ, ਉਹ ਫੜੇ ਨਹੀਂ, ਫਿਰ ਫੜ ਲਏ, ਕੋਈ ਮਰ ਗਏ, ਇਹੋ ਜਿਹਾ ਕੁਛ ਚੱਲਦਾ ਰਿਹਾ ਉਹ ਅਮਲ ਦੇ ਵਿੱਚ। ਇਸੇ ਤਰ੍ਹਾਂ ਕਿੱਲੀ ਬੌਂਦਲਾ ਇੱਕ ਸਾਰਾ ਪਰਿਵਾਰ ਮਾਰਤਾ ਸੀ। ਮੈਂ ਇਹ ਉਦਾਹਰਨਾਂ ਤੁਹਾਨੂੰ ਤਾਂ ਦਿੰਦਾ। ਫਿਰ ਇਦੋਂ ਪਹਿਲਾਂ ਸ਼ੀਹਾਂ ਦੌਦ ਕੀ ਹੋਇਆ ਜੀ? ਮੈਂ ਕਹਿੰਦਾ ਮੰਨ ਲਓ ਬੱਚਾ ਉਹਨੇ ਅਗਵਾ ਕੀਤਾ, ਕਰਾਇਆ, ਕੋਈ ਰੌਲਾ ਹੋਊ, ਮੰਨ ਲੈਂਦੇ ਆਪਾਂ ਇਸ ਗੱਲ ਨੂੰ। ਕੀ ਇਹਦਾ ਮਤਲਬ ਇਹ ਹੈ ਵੀ ਉਹਨੂੰ ਫੜ ਕੇ ਮਾਰ ਦਿਓ? ਇਹ ਤਾਂ ਗੱਲ ਸਾਹਮਣੇ ਉਸ ਰੂਪ ਚ ਆਉਣੀ ਨਹੀਂ ਸੀ ਜੇ ਉਸੇ ਦਸਤੇ ਨੇ ਉਹ ਕਰਨਲ ਨਾਲ ਕੁੱਟੇ ਹੁੰਦਾ। ਜਾ ਕੇ ਸ਼ਰਾਬੀ ਹੋਏ ਮਸਤੇ ਹੋਏ ਜਾ ਕੇ ਕਰਨਲ ਢਾ ਲਿਆ ਉਹਨਾਂ ਨੇ। ਉੱਥੇ ਉਹਨਾਂ ਨੇ ਕਿਹਾ ਵੀ ਇੱਕ ਦਾ ਮੁਕਾਬਲਾ ਬਣਾ ਕੇ ਆਇਆ, ਤੇਰਾ ਵੀ ਬਣਾ ਦਾਂਗੇ। ਉਦੋਂ ਤੱਕ ਤਾਂ ਕਿਸੇ ਨੂੰ ਪਤਾ ਹੀ ਨਹੀਂ ਸੀ ਵੀ ਸ਼ੀਹਾਂ ਦਾ ਉਹਦਾ ਮੁਕਾਬਲਾ ਹੋ ਗਿਆ ਕੋਈ, ਜਾਂ ਕੀ ਮਾਰਿਆ ਕੀ ਕੀਤਾ। ਉਹ ਤਾਂ ਜਦੋਂ ਕਰਨਲ ਨੇ ਆਪਣੀ ਗੱਲ ਕੀਤੀ ਉਹਦੇ ਵਿੱਚ ਵਾਰਤਾਲਾਪ ਆ ਗਈ ਵੀ ਐਂ ਕਹਿੰਦੇ ਸੀ ਵੀ ਇੱਕ ਨੂੰ ਮਾਰ ਕੇ ਆਇਆ, ਤੈਨੂੰ ਵੀ ਮਾਰ ਦਾਂਗੇ। ਉਹਦੇ ਨਾਲ ਲਿੰਕ ਜੁੜ ਗਿਆ। ਉਹ ਤਾਂ ਪਰਿਵਾਰ ਬਹਿ ਗਿਆ ਜੀ ਵੀ ਤਾਰਾ ਡਰ ਕੇ। ਗੁਰਤੇਜ ਸਿੰਘ ਢਿੱਲੋਂ ਨੇ ਜਿਹੜੇ ਭਾਜਪਾ ਦੇ, ਜਿਹੜੇ ਇਹਦੇ ਸਾਧੂ ਨੇ ਕਰਨਲ ਦੇ, ਜਦੋਂ ਉਹਦੇ ਨਾਲ ਲਿੰਕ ਜੁੜ ਗਿਆ ਤਾਂ ਉਹ ਮਸਲਾ ਉਹਨਾਂ ਨੇ ਚੱਕਿਆ, ਹਾਈ ਕੋਰਟ 'ਚ ਗਿਆ ਤੇ ਭਗਵੰਤ ਮਾਨ ਨੂੰ ਉਹ ਬੀਬੀ ਮਿਲੀ ਤੇ ਕੀ ਭਰੋਸੇ ਦਿੱਤੇ ਸੀ, ਕੀ ਹੋਇਆ? FIR ਦਰਜ ਹੋਈ ਆ, ਜ਼ਮਾਨਤਾਂ ਰੱਦ ਹੋਈਆਂ ਨੇ। ਤੁਸੀਂ ਦੇਖੋ ਉਹਨਾਂ ਨੂੰ ਕਿਸ ਹੱਦ ਤੱਕ ਬਚਾ ਰਹੀ ਆ ਪੁਲਿਸ। ਨਾ ਤਾਂ ਚੰਡੀਗੜ੍ਹ ਦੀ ਸਿੱਟ ਮੂਹਰੇ ਪੇਸ਼ ਹੋ ਰਹੇ ਨੇ, ਨਾ ਇਹ ਪਤਾ ਸਸਪੈਂਡ ਹੋਏ ਨੇ, ਜਾਂ ਉਹਨਾਂ ਦਾ ਹੈੱਡਕੁਆਟਰ ਕਿੱਥੇ, ਹਾਜ਼ਰੀ ਕਿੱਥੇ ਆ। ਕਿਉਂਕਿ ਜਿਹੜੇ ਖੂਨੀ ਦਸਤੇ ਨੇ ਪਹਿਲਾਂ ਇਹਨਾਂ ਤੋਂ ਕੰਮ ਲੈਂਦੇ ਨੇ, ਫਿਰ ਹਰ ਹਾਲਤ 'ਚ ਉਹਨਾਂ ਨੂੰ ਬਚਾਉਂਦੇ ਨੇ। ਕਿਉਂਕਿ ਜੇ ਉਹ ਫਸਦੇ ਨੇ ਫਿਰ ਇਹਨਾਂ ਦੇ ਭੇਤ ਖੁੱਲ੍ਹਦੇ ਨੇ। ਹੁਣ ਤੁਸੀਂ ਬਠਿੰਡੇ ਵਾਲੇ ਨੌਜਵਾਨ ਦੀ ਗੱਲ ਕੀਤੀ ਆ, ਉਹਨਾਂ ਦਾ ਪਰਿਵਾਰ ਦਾ ਪਿਛੋਕੜ, ਉਹਦੇ ਪਿਤਾ ਬਾਰੇ ਤੁਸੀਂ ਦੱਸਿਆ, ਜਾਂ ਤੁਸੀਂ ਵੀ ਇੱਕ ਪੋਸਟ ਪੜ੍ਹਾਈ ਆ ਮੈਨੂੰ ਪਾਲੀ ਭੁਪਿੰਦਰ ਦੀ, ਵੀ ਉਹਦੇ ਮਾਂ-ਬਾਪ ਨੇ ਜਿਹੜੇ ਉਹਨਾਂ ਦੀ ਬੈਕਗਰਾਉਂਡ ਕੀ ਆ। ਤੇ ਇਹ ਕਿਤੇ ਉੱਥੇ ਮੁਕਾਬਲੇ 'ਚ ਗਿਆ ਸੀ ਕਾਲਜ 'ਚ, ਭਾਈ ਆਸਾ ਸਿੰਘ ਸ਼ਾਇਦ ਗਰਲਜ਼ ਕਾਲਜ ਕੀ ਆ, ਉਹ ਪਾਲੀ ਭੁਪਿੰਦਰ ਉੱਥੇ ਕਿਤੇ ਜੱਜ ਦੇ ਤੌਰ ਤੇ ਗਿਆ ਹੋਇਆ ਸੀ। ਇਹ ਭਗਵੰਤ ਮਾਨ ਮਤਲਬ ਉਹਦੇ ਤੌਰ ਤੇ ਗਿਆ ਹੋਇਆ ਸੀ, ਲਾਫਟਰ ਚੈਲੰਜ ਜਿਵੇਂ ਆਪਾਂ ਕਹਿੰਦੇ ਹਾਂ, ਕਮੇਡੀ ਕਰਨ ਗਿਆ ਹੋਇਆ ਸੀ ਜੀ। ਵੀ ਉਹਦੇ ਫਾਦਰ ਨੇ ਆ ਕੇ ਦੱਸਿਆ, ਕਹਿੰਦਾ ਇੱਕ ਮੁੰਡਾ ਯਾਰ ਬਹੁਤ ਹਸਾਉਂਦਾ। ਮਤਲਬ ਉਹਨੇ ਵਿਅੰਗ ਕੀਤਾ ਵੀ ਉਹਨੂੰ ਕੀ ਪਤਾ ਸੀ ਵੀ ਇਹੀ ਮੁੰਡਾ ਜਿਹੜਾ ਬਣ ਗਿਆ ਜਦੋਂ CM, ਇਹ ਉਮਰਾਂ ਦਾ ਰੌਣਾ ਸਾਡੇ ਪੱਲੇ ਪਾਊ। ਤੁਸੀਂ ਘਟਨਾਵਾਂ ਜੁੜਦੀਆਂ ਦਾ ਸੀਕੁਐਂਸ ਦੇਖੋ ਕਿਵੇਂ ਜੁੜਦੀਆਂ ਨੇ। 2 ਦਿਨ ਭਗਵੰਤ ਮਾਨ ਬਠਿੰਡੇ ਰਹਿ ਕੇ ਆਇਆ, 2 ਦਿਨ ਇਹ ਕਿਸਾਨਾਂ ਖਿਲਾਫ ਨਫ਼ਰਤ ਦੀ ਝੱਗ ਬਿਠਾਈ। ਉੱਥੇ ਹੁਣ ਜਿਨ੍ਹਾਂ ਦੀਆਂ ਜ਼ਮੀਨਾਂ ਅਕਵਾਇਰ ਕੀਤੀਆਂ ਨੇ ਉਹਦੇ ਖਿਲਾਫ ਲੜ ਰਹੇ ਨੇ ਵੀ ਸਾਨੂੰ ਮਹਿੰਗਾ ਭਾਅ ਦਿੱਤਾ ਜਾਵੇ। ਜਦੋਂ ਲੜ ਰਹੇ ਨੇ, ਕੇਸ ਕਰ ਰਹੇ ਨੇ, ਪਿੰਡਾਂ 'ਚ ਢਾਲ ਨਹੀਂ ਇਕੱਠੀ ਕਰਦੇ, ਉਹਨਾਂ ਨੇ ਪੈਸੇ ਇਕੱਠੇ ਕੀਤੇ। ਕਿਸੇ ਇੱਕ ਨੇ ਜਿਹੜਾ ਆਪ ਟੂਰਨਾਮੈਂਟ ਦੇ ਚਲਾਉਂਦਾ, ਪੈਸੇ ਇਕੱਠੇ ਕਰਦਾ, ਉਹਨੇ ਉੱਥੇ ਖੜ ਕੇ ਸ਼ਿਕਾਇਤ ਲਾਤੀ ਵੀ ਐਂ ਜ਼ਮੀਨਾਂ ਦੇ ਨਾਂ ਤੇ ਜੀ ਇਹਨਾਂ ਨੇ ਇਕੱਠੇ ਕੀਤੇ ਨੇ ਪੈਸੇ ਜੀ, ਮੈਂ ਤਾਂ ਦਿੱਤੇ ਨਹੀਂ। ਫੜੋ, ਕਹਿੰਦਾ ਕਰੋ ਗ੍ਰਿਫਤਾਰ। ਉਹਦੀ ਪੁਲਿਸ ਭੱਜ ਗਈ, ਕੋਈ ਕੇਸ ਦਰਜ ਨਹੀਂ ਕੀਤਾ। ਜੇ ਕੋਈ ਦੋਸ਼ ਲਾਉਂਦਾ ਉਹਦੀ ਪੁੱਛ ਪੜਤਾਲ ਹੁੰਦੀ ਆ, ਗੱਲ ਕੀ ਆ ਇਹ ਆ। 6-7 ਜਾਣੇ ਫੜ ਲਏ, ਉਹਨਾਂ ਦੀ ਜ਼ਮਾਨਤ ਹੋ ਗਈ, ਜ਼ਮਾਨਤ ਕਰਾਇਆ ਹੋਇਆ ਨੂੰ ਫਿਰ ਚੱਕ ਕੇ ਲੈ ਗਏ। ਉਸ ਬਠਿੰਡੇ 'ਚ ਜਿੱਥੇ ਗੋਨਿਆਣਾ ਮੰਡੀ ਪੂਰੀ ਬੰਦ ਰਹੀ ਆ, ਜਿੱਥੇ ਤੁਸੀਂ ਮੈਂ ਜਿੰਨੀ ਦੇਖੀ ਵੀਡੀਓ, ਆਪਾਂ ਹਿੰਦੂ ਸਿੱਖ ਦੀ ਗੱਲ ਕਰਦੇ ਆ, ਤੁਸੀਂ ਸਾਊਥ ਸੂਰਤ ਦੀ ਗੱਲ ਕੀਤੀ ਆ, ਹਿੰਦੂ ਭਰਾ ਉੱਚੀ ਉੱਚੀ ਰੋ ਰਹੇ ਨੇ, ਦੱਬ ਕੇ ਬੋਲ ਰਹੇ ਨੇ ਵੀ ਇਹੋ ਜਿਹਾ ਸਮਝਦਾਰ ਮੁੰਡਾ, ਇਹੋ ਜਿਹਾ ਸਾਊ ਮੁੰਡਾ, ਜੇ ਇਹਦਾ ਨਹੀਂ ਕੁਝ ਬਣਦਾ ਕੱਲ ਨੂੰ ਸਾਡੇ ਪੁੱਤਾਂ ਨੂੰ ਵੀ ਮਾਰ ਦੇਣਗੇ। 100% ਬੰਦ ਹੋਇਆ ਉੱਥੇ। ਲੋਕਾਂ ਦੇ ਖਰਚੇ ਆ ਵੀ ਸਾਡੇ ਨਾਲ ਵੀ ਕੁਝ ਵਾਪਰ ਰਾਹ ਦੇਖੋ, ਮੈਂ ਤੁਹਾਨੂੰ ਦੱਸਿਆ ਘਟਨਾਵਾਂ ਤਾਂ ਦੇਖੋ ਨਾ ਜੀ ਕਿੱਧਰ ਨੂੰ ਜਾ ਰਹੀਆਂ ਨੇ। ਇੱਥੇ ਹੀ ਬਠਿੰਡੇ ਇਦੋਂ ਪਹਿਲਾਂ ਇੱਕ ਮਾਨਸਾ ਦਾ ਮੁੰਡਾ ਇਹਨਾਂ ਇਹੋ ਜਿਹੇ ਮਾਮਲੇ 'ਚ ਕੁੱਟ-ਕੁੱਟ ਕੇ ਮਾਰਤਾ। ਉਹਦੀ ਕਹਾਣੀ ਕੀ ਬਣਾਈ ਵੀ ਸ਼ੱਕੀ ਹਾਲਤ 'ਚ ਫਿਰਦਾ ਸੀ, ਪੁਲਿਸ ਨੇ ਜਦੋਂ ਉਹਦਾ ਪਿੱਛਾ ਕੀਤਾ ਝੀਲ 'ਚ ਛਾਲ ਮਾਰੀ, ਪਾਣੀ 'ਚ ਡੁੱਬ ਕੇ ਮਰ ਗਿਆ। ਉਹ ਵੀ ਐਂ ਕੁੱਟ-ਕੁੱਟ ਮਾਰਿਆ। ਨਵਾਂ ਤਰੀਕਾ ਇਹ ਆ, ਸੁਪਰੀਮ ਕੋਰਟ ਦੀਆਂ ਹਦਾਇਤਾਂ ਨੇ ਵੀ ਕੋਈ ਵੀ ਥਾਣਾ, ਉਹਦਾ ਕੋਈ ਵੀ ਕੋਨਾ CCTV ਕੈਮਰੇ ਦੀ ਪਹੁੰਚ 'ਚ ਹੋਣਾ ਚਾਹੀਦਾ, ਤਾਂ ਕਿ ਪਤਾ ਲੱਗੇ ਵੀ ਉੱਥੇ ਸਾਰਾ ਕੁਝ ਕੀ ਵਾਪਰਦਾ।
ਕੀ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਜਾਂ ਨਹੀਂ ਲੱਗੇ ਹੋਏ ਨੇ ਇਹਨਾਂ ਬਾਰੇ ਤਾਂ ਮੈਂ ਕਹਿ ਨਹੀਂ ਸਕਦਾ, ਪਰ ਹਰ ਇੱਕ ਸੀਏ ਸਟਾਫ ਨੇ ਇੱਕ 2 ਨੰਬਰ ਦੇ ਵਿੱਚ ਤਸੀਹਾ ਕੇਂਦਰ ਬਣਾਇਆ ਹੋਇਆ, ਅਸੀਂ ਬਠਿੰਡੇ ਬਣਾਇਆ ਹੋਇਆ, ਉੱਥੇ ਕੀਤਾ ਇਹ ਸਾਰਾ ਕੰਮ। ਮਤਲਬ ਜਿਹੜੇ ਕਹਿੰਦੇ ਨੇ ਨਾ ਵੀ ਉਹ ਆਈਟੀ ਚੌਂਕ ਚੋਂ ਚੱਕਿਆ ਜਾਂ ਉੱਥੇ ਉਹਦੀ ਫੋਟੋ ਆ ਗਈ, ਇਹਨਾਂ ਨੇ ਪਹਿਲਾਂ ਵੀ ਇਹ ਹੁਣ ਵੀ ਇਹ ਜਿਹੜਾ ਵੀ, ਤਾਂ ਕਿ ਇਹ ਸਾਬਤ ਨਾ ਹੋਵੇ ਵੀ ਪੁਲਿਸ ਹਰਾਸਤ 'ਚ ਮੌਤ ਹੋਈ, ਕਿਉਂਕਿ ਜੇ ਕੋਈ ਵੀ ਮੌਤ ਪੁਲਿਸ ਹਰਾਸਤ 'ਚ ਹੁੰਦੀ ਆ ਇਹ ਜ਼ਰੂਰੀ ਆ ਵੀ ਉਹਦੀ ਮੈਜਿਸਟ੍ਰੇਟੀ ਘੱਟ ਤੋਂ ਘੱਟ ਜਾਂਚ ਹੋਊ। ਇਸੇ ਕਰਕੇ ਉਹਨੂੰ ਡੁੱਬਣ ਦੀ ਕਹਾਣੀ ਬਣਾਈ, ਇਹਨੂੰ ਐਕਸੀਡੈਂਟ ਦੀ ਕਹਾਣੀ ਬਣਾਈ, ਤਾਂ ਕਿ ਐਂ ਨਾ ਪਤਾ ਲੱਗੇ ਵੀ ਪੁਲਿਸ ਦੀ ਹਰਾਸਤ 'ਚ ਮਰ ਗਿਆ। ਜੇ ਪੁਲਿਸ ਦੀ ਹਰਾਸਤ 'ਚ ਮੰਨ ਲਿਆ ਤੁਸੀਂ, ਫਿਰ ਤਾਂ ਜੁਡੀਸ਼ੀਅਲੀ ਜਾਂਚ ਜ਼ਰੂਰੀ ਆ। ਫਿਰ ਜਦੋਂ ਰੌਲਾ ਪਿਆ, ਹੁਣ 2 ਬੰਦੇ ਉਹਦੇ ਨਾਲ ਸ਼ੱਕੀ ਨੇ। ਗਗਨਦੀਪ ਜੀ ਨੇ ਵੀਡੀਓ ਪਾਈ ਆ, ਉਹ ਵੀ ਸ਼ੱਕੀ ਆ। ਜਿਹੜਾ ਉਹ ਲੂਥਰਾ, ਜਿਹੜਾ ਵਿਜੇ ਲੂਥਰਾ ਜਾਂ ਉਹਦਾ ਨਾਮ, ਉਹ ਵੀ ਸ਼ੱਕੀ ਆ। ਉਹ ਮੁੰਡੇ ਦੀ ਘਰ ਵਾਲੀ ਬੀਬੀ ਨੈਂਸੀ ਦੱਸਦੀ ਆ ਵੀ ਉਹਦਾ ਮੈਨੂੰ ਫੋਨ ਆਇਆ, ਉਹ ਕਹਿੰਦਾ ਮੈਂ ਤਾਂ 10 ਦਿਨ ਹੋ ਗਏ, ਮੈਂ ਤਾਂ ਹੁਣ ਜੇਲ੍ਹ ਤੋਂ ਬਾਹਰ ਆਇਆ, ਕਿਸੇ ਕਤਲ ਦੇ ਵਿੱਚ ਅੰਦਰ ਸੀ। 11:30 ਵਜੇ ਆਈਲੈਟ ਸੈਂਟਰ ਚੋਂ ਬਾਹਰ ਨਿਕਲਦੇ ਨੇ, ਇਹ ਦੋਹੇ ਬੰਦੇ ਨੂੰ ਨਾਲ ਲੈ ਕੇ ਜਾਂਦੇ ਨੇ। 11:30 ਵਜੇ ਤੋਂ ਲੈ ਕੇ 5:30 ਜਾਂ 8 ਵਜੇ ਤੱਕ ਕਿੱਥੇ ਰਹੇ, ਹਾਲੇ ਇਹ ਗੈਪ ਹੈ ਇੱਕ ਵਿੱਚ, ਇਹਦੀ ਜਾਂਚ ਹੋਣੀ ਹੈ ਕਿ ਉਹ ਫਿਰੋਜ਼ਪੁਰ ਗਏ ਜਾਂ ਫਾਜ਼ਿਲਕਾ ਗਏ ਜਾਂ ਪੈਸੇ ਦਾ ਲੈਣ ਦੇਣ ਸੀ, ਕਿੱਥੋਂ ਹਰਾਸਤ ਚ ਲਏ ਉਹ, ਇਹ ਹਾਲੇ ਜਾਂਚ ਦਾ ਵੱਡਾ ਵਿਸ਼ਾ। ਪਰ ਤੁਸੀਂ ਇਹ ਦੇਖੋ, ਪਹਿਲਾਂ ਉਹਨੂੰ ਕਹਿਤਾ ਨਾ ਵੀ ਤੂੰ ਐਂ ਕਰਿਆ, ਉਹ ਐਂ ਕਰਿਆ ਹਸਪਤਾਲ 'ਚ। ਹਸਪਤਾਲ ਵਾਲੇ ਖਾਤਰ ਜ਼ਰੂਰੀ ਆ ਵੀ ਜਿਹੜਾ ਬੰਦਾ ਛੱਡ ਕੇ ਜਾਂਦਾ ਉਹਦਾ ਨਾਂ ਪਤਾ ਨੋਟ ਕਰਨ। ਇਹਨਾਂ ਨੇ ਤਾਂ ਨਾਮ ਰੱਖਿਆ ਹੋਇਆ ਨਾ, ਜਿਹੜਾ ਕਿਸੇ ਵੀ ਜ਼ਖਮੀ ਨੂੰ ਕਿਸੇ ਵੀ ਹਸਪਤਾਲ 'ਚ ਛੱਡ ਕੇ ਜਾਊ ਉਹਨੂੰ ਅਸੀਂ ਆਹ ਨਾਮ ਦੇਵਾਂਗੇ, ਉਹਦਾ ਪਤਾ ਨਹੀਂ ਨੋਟ ਕੀਤਾ। ਮਰਿਆ ਹੋਇਆ ਬੰਦਾ 23 ਨੂੰ ਤੁਹਾਡੇ ਕੋਲ ਆਇਆ, ਉਹਦੀ ਥਾਣੇ ਨੂੰ ਸੂਚਿਤ ਕਰਨ ਦੀ ਤਾਂ 24 ਨੂੰ ਸੂਚਿਤ ਕੀਤਾ। ਪਰਿਵਾਰ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਜਿਹੜਾ ਬੰਦਾ ਹਸਪੀਟਲ 'ਚ ਨਰਿੰਦਰਦੀਪ ਸਿੰਘ ਨੂੰ ਛੱਡ ਕੇ ਗਿਆ, ਉਹ ਬੜਾ ਖੁਸ਼ੀ ਡਾਕਟਰ ਨੂੰ ਉਹਦੇ ਮੱਥੇ ਤੇ ਕੋਈ ਇਹੀ ਜਿਹੀ ਗੱਲ ਨਹੀਂ ਸੀ ਵੀ ਉਹਦਾ ਕੋਈ ਦੋਸਤ ਆ ਜਾਂ ਉਹ ਮਾਰਿਆ ਗਿਆ। ਜਿਵੇਂ ਕਹਿੰਦੇ ਚਾਬੀ ਖੜਕਾਉਂਦਾ ਹੁੰਦਾ, ਫਿਰ ਮੋਬਾਈਲ ਆ ਜਿਹੜਾ ਮੋਬਾਈਲ ਤੇ ਗੱਲ ਕਰਦਾ, ਡਾਕਟਰਾਂ ਨੂੰ ਕਹਿੰਦਾ ਵੀ ਉਹਨਾਂ ਦੇ ਘਰ ਦੇ ਆ ਰਹੇ ਨੇ, ਫਿਰ ਗੱਡੀ ਦੇ ਵਿੱਚ ਰੱਖਦਾ ਉਹ ਤੇ ਲੌਕ ਲਾ ਕੇ ਚਾਬੀ ਨਾਲ ਲੈ ਜਾਂਦਾ। ਹੁਣ ਕਿਹਾ ਇਹ ਜਾਂਦਾ, ਹਾਲੇ ਤਾਂ ਜਾਂਚ ਹੋਣੀ ਆ ਇਹਦੀ, ਵੀ ਇਹਦਾ ਭਰਾ ਇੱਕ ਵਕੀਲ ਆ, ਇਹਨੇ ਜਦੋਂ ਘਰੇ ਜਾ ਕੇ ਦੱਸੇ ਵੀ ਆਹ ਹੋ ਗਿਆ, ਉਹਨੂੰ ਲੱਗਿਆ ਵੀ ਫਸੂ ਇਹ ਕੰਮ, ਵੀ ਕਿਉਂਕਿ ਨੌਨ ਬੰਦਾ ਪਰਿਵਾਰ ਦਾ ਵੀ ਪ੍ਰਭਾਵ ਆ। ਉਹਨੇ ਕਿਹਾ ਤੂੰ ਵਿਸਲ ਬਲੋਅਰ ਬਣ ਜਾ, ਤੂੰ ਪਾ ਦੇ ਵੀਡੀਓ ਇਹ ਜੀ। ਫਿਰ ਉਹ ਗੱਡੀ 'ਚ ਬੈਠਾ, ਉਹਦੀ ਵੀ ਜਾਂਚ ਹੋਊ ਵੀ ਕਿੱਥੇ ਵੀਡੀਓ ਬਣਾਈ, ਕਿਵੇਂ ਬਣਾਈ ਉਹਨੇ। ਉਹਦਾ ਵੈਸੇ ਕਈ ਵਾਰ ਕਹਿਣਾ ਤਾਂ ਨਹੀਂ ਚਾਹੀਦਾ, ਉਹ ਦੇਖਣ ਨੂੰ ਹੀ ਸ਼ੱਕੀ ਲੱਗਦਾ। ਇੱਕ ਐਡੇ ਸਮਝਦਾਰ ਸਿਆਣੇ ਬੰਦੇ ਨਾਲ ਉਹ ਜਿਹਾ ਬੰਦਾ ਜਿਹਨੇ ਉਹ ਗੱਲ ਖੋਲਤੀ, ਉਹਦਾ ਦਰਜ ਕਰਨਾ ਪੈ ਗਿਆ। 3 ਤੇ ਪਰਚਾ ਦਰਜ ਕੀਤਾ, ਇਹ ਤੇ ਤਾਰੀ ਤੇ ਉਹ ਤੇ ਵਿਜੇ ਲੂਥਰਾ ਜਿਹੜਾ ਉਹ ਤੇ। ਜਦੋਂ ਫੇਰ ਪੋਸਟਮਾਰਟਮ ਵਾਲੀ ਗੱਲ ਆਈ, ਪੋਸਟਮਾਰਟਮ ਬਠਿੰਡਾ ਐਮਜ ਕੋਲੇ ਹੋਊਗਾ, ਕਿਉਂਕਿ ਘਰਦਿਆਂ ਨੂੰ ਪਤਾ ਲੱਗ ਗਿਆ ਵੀ ਜਿਹੀਆਂ ਸੱਟਾਂ ਨੇ ਇਹਦਾ, ਇਹ ਉੱਥੇ ਐਮਜ ਤੇ ਹੋਊ ਇਹਦਾ। ਫਿਰ ਪ੍ਰਸ਼ਾਸਨ ਦੇ ਵੱਲੋਂ ਕਿਉਂ ਜ਼ੋਰ ਪਾਇਆ ਗਿਆ ਕਿ ਤੁਸੀਂ ਇੱਥੇ ਕਰਾਓ? ਉਹ ਤਾਂ ਦਬੜ ਕੁਸੜ ਕਰਾਉਂਦੇ ਸੀ ਵੀ ਤਾਂ ਕਿ ਉੱਥੇ ਉਹ ਗੱਲਾਂ ਦੇ ਕਰੰਟ ਨਾਲ ਮਾਰਿਆ ਕਿਵੇਂ, ਕਿਉਂ ਨਵੇਂ ਤਰੀਕੇ ਨਾਲ ਬਾਂਹ ਟੁੱਟੇ, ਹੱਡੀ ਟੁੱਟੇ, ਐਕਸੀਡੈਂਟ ਹੋਊ, ਕਿਤੇ ਜ਼ਖਮ ਹੋਏ, ਉਹ ਤਾਂ ਕੁਛ ਹੈ ਨਹੀਂ। ਉਸ ਤਰ੍ਹਾਂ ਕੁੱਟ ਮਾਰਦਾ ਵੀ ਬੜਾ ਨਿਸ਼ਾਨ ਨਹੀਂ। ਜਿਹੜੇ ਧੱਬੇ ਪਏ ਨੇ ਉਹ ਕਰੰਟ ਨਾਲ ਪਏ ਨੇ ਸਾਰੇ, ਗੁਪਤ ਅੰਗ ਤੇ, ਸਿਰ ਤੇ, ਇੱਥੇ ਸਾਰਾ ਕੁਛ ਇਹ ਹੋਇਆ। ਹੁਣ ਜਦੋਂ ਉਧਰ ਨੂੰ ਗੱਲ ਤੁਰ ਗਈ, ਫਿਰ 3 CIA ਸਟਾਫ ਵਾਲੇ ਹੋਰ ਜੋੜ ਲਏ। ਤੁਸੀਂ ਦੇਖੋ ਤਾਂ ਸਹੀ, ਜਿਉਂ-ਜਿਉਂ ਲੋਕਾਂ ਦਾ ਪ੍ਰੈਸ਼ਰ ਵੱਧਦਾ, ਫਸੇ ਹੋਏ ਵੀ ਚੱਲ ਜੇ ਇੱਥੇ ਤੱਕ ਬਚ ਜੇ, ਫਿਰ ਇੱਥੇ ਤੱਕ ਬਚ ਜੇ, ਇੱਥੇ ਤੱਕ ਬਚ ਜੇ। ਹੁਣ ਮਸਲਾ ਇੱਥੇ ਖੜਾ। ਇੱਕ ਗੱਲ ਸਾਫ਼ ਆ ਵੀ ਪੁਲਿਸ ਵੱਲੋਂ ਤਸ਼ੱਦਦ ਕਰਨ ਨਾਲ ਉਹਦੀ ਮੌਤ ਹੋਈ। ਜੋ ਉਹਦੀ ਪੋਸਟਮਾਰਟਮ ਸਾਹਮਣੇ ਆਈ ਹੈ ਰਿਪੋਰਟ, ਡਾਕਟਰ ਪਿਆਰੇ ਲਾਲ ਗਰਗ ਨੇ ਉਹ ਐਕਸਪਲੇਨ ਕੀਤਾ। ਦੇਖੋ ਬਾਹਰ ਨੇ ਨਾ ਗੱਲਾਂ ਦੇ, ਆਪਾਂ ਤਾਂ ਉਹਦੇ ਬਾਰੇ ਕਹਿ ਨਹੀਂ ਸਕਦੇ। ਉਹਨਾਂ ਨੇ ਦੱਸਤਾ ਵੀ ਸਾਫ਼ ਆ, ਚਾਹੇ ਵਿਸਰਾ ਰਿਪੋਰਟ ਆ ਕੇ ਫਾਈਨਲ ਓਪੀਨੀਅਨ ਆਉਣੀ ਆ ਵੀ ਆਹ ਕੁਛ ਤਾਂ ਹੋਇਆ, ਮਰਿਆ ਕਿਉਂ, ਸਾਹ ਰੁਕ ਗਿਆ, ਦਿਲ ਫੇਲ ਹੋ ਗਿਆ, ਜਾਂ ਉਹ 100 ਗੱਲਾਂ ਹੁੰਦੀਆਂ ਨੇ ਡਾਕਟਰੀ ਖੇਤਰ ਦੀਆਂ, ਮੈਨੂੰ ਨਹੀਂ ਪਤਾ। ਜਦੋਂ ਰਿਪੋਰਟ ਆ ਗਈ ਪੱਕਾ ਪਤਾ ਲੱਗ ਜੂ। ਜੇ 4 ਬੰਦੇ CIA ਵਾਲੇ ਨੇ, ਉਹਨਾਂ ਦੀ ਕੋਈ ਨਿੱਜੀ ਲਾਗਤ ਤਾਂ ਹੈ ਨਹੀਂ ਸੀ ਉਹਦੇ ਨਾਲ। ਇੱਕ ਤਾਂ ਦਾ ਨਿੱਜੀ ਵਿਰੋਧ ਕੱਢ ਲਿਆ ਹੋਵੇ, ਗੱਲ ਤਾਂ ਉਹੀ ਆ ਵੀ ਉਹ 2 ਬੰਦੇ ਨਾਲ ਨੇ, ਉਹਨੂੰ ਹਿਰਾਸਤ 'ਚ ਰੱਖਿਆ। ਫਿਰ ਉਹ ਕਹਿੰਦੇ ਨੇ ਵੀ 5:30 ਵਜੇ ਫੋਨ ਆਇਆ ਵੀ ਚਾਹ ਬਣਾਓ ਮੈਂ ਆ ਰਿਹਾ। ਇਹਦਾ ਮਤਲਬ ਉਹਨਾਂ ਨੂੰ ਪਤਾ ਸੀ ਇੰਨੇ ਵਜੇ ਸੈਂਟਰ 'ਚੋਂ ਜਾਂਦਾ ਹੁੰਦਾ, ਘਰ ਦੇ ਉਡੀਕਣਗੇ, ਘਰਦਿਆਂ ਨੂੰ ਵੀ ਭੰਬਲ ਭੂਸੇ 'ਚ ਪਾ ਦੋ ਵੀ ਆ ਰਿਹਾ ਮੈਂ, ਕੋਈ ਗੱਲ ਨਹੀਂ। ਉਦੋਂ ਬਾਅਦ ਫੋਨ ਬੰਦ ਆ ਰਿਹਾ, ਆਖਰ 'ਚ ਫੋਨ ਚੱਕਿਆ ਗਗਨਦੀਪ ਨੇ। ਇਹਦਾ ਮਤਲਬ ਕਿ ਸਾਜ਼ਿਸ਼ ਤਾਂ ਹੈ ਹੀ ਨਾ ਇਹਦੇ ਪਿੱਛੇ।
ਸੋ ਮੇਰੇ ਕਹਿਣ ਦਾ ਮਤਲਬ ਆ ਸਾਰੀਆਂ ਘਟਨਾਵਾਂ ਨੂੰ ਜਦੋਂ ਤੁਸੀਂ ਜੋੜ ਕੇ ਦੇਖੋਗੇ ਉਦੋਂ ਤੁਹਾਡੇ ਕੋਲੇ ਗੱਲ ਸਾਫ਼ ਆਉਂਦੀ ਆ ਵੀ ਇਹ ਜਿਹੜੇ ਖੂਨੀ ਬਘਿਆੜ ਨੇ ਪੁਲਿਸ ਦੇ, ਇਹਨਾਂ ਦੇ ਗਲੋਂ ਪਟਾ ਲਾਤਾ। ਮਾਲੀ ਸਾਹਿਬ ਇੱਕ ਹੋਰ ਗੱਲ ਦੱਸਿਓ ਕਿ ਜਿਹੜਾ ਨਰਿੰਦਰਦੀਪ ਸਿੰਘ ਤੇ ਇੰਨਾ ਤਸ਼ੱਦਦ ਕੀਤਾ ਗਿਆ, ਉਹਦੇ ਸਿਰ ਨੂੰ, ਉਹਦੇ ਗੁਪਤ ਅੰਗਾਂ ਨੂੰ ਕਰੰਟ ਲਾਏ ਗਏ, ਕੀ ਲੱਗਦਾ ਕਿ ਸੀਆਈ ਸਟਾਫ ਉਹਦੇ ਕੋਲੋਂ ਕੁਝ ਇਦਾਂ ਦਾ ਮਨਵਾਉਣਾ ਚਾਹੁੰਦਾ ਸੀ ਜਾਂ ਕੁਝ ਕੀ ਕਹਾਣੀ ਕੀ ਜਾਪਦੀ ਇਹਦੇ ਪਿੱਛੇ? ਮੈਂ ਤਾਂ ਕਹਿੰਦਾ ਆਪਾਂ ਇਹ ਮੰਨ ਲਈਏ ਵੀ ਉਹ ਫਾਜ਼ਿਲਕਾ ਨਸ਼ਾ ਲੈਣ ਗਏ ਸੀ, ਬਰਾਮਦ ਤਾਂ ਉਹਨਾਂ ਕੋਲ ਹੋਇਆ ਨਹੀਂ ਕੁਛ। ਇਹਦਾ ਮਤਲਬ ਇਹੀ ਪੁੱਛਦੇ ਹੋ ਸਕਦੇ ਵੀ ਕਿਹਦੇ ਕੋਲੋਂ ਲੈਣ ਗਏ ਸੀ, ਕੀ ਆ ਕਿਵੇਂ, ਇਹ ਤਾਂ ਉਹਨਾਂ ਨੇ ਕੀ ਵਿਛਣਾ, ਇਹ ਤਾਂ ਉਹਨਾਂ ਨੂੰ ਪਤਾ ਹੀ ਆ। ਇਹ ਤਾਂ ਟ੍ਰੇਲ ਤਾਂ ਅਮਨਦੀਪ ਕੌਰ ਦੀ ਨਹੀਂ ਚਲਾ ਸਕੇ, ਇਹ ਜਿਹੜੀ ਪੁਲਿਸ ਦੇ ਵਿੱਚ ਸਿਪਾਹੀ ਆ, ਵੀ ਗਾਹਾਂ ਕਿੱਥੇ ਕਿੱਥੇ ਜਾਣਾ ਨਾ ਕਿਸੇ ਹੋਰ। ਇਹਦੇ ਨਾਲ ਇਹ ਤਾਂ ਹੈ, ਇਹਨਾਂ ਨੂੰ ਇਹ ਸੋਨੇ ਦੀ ਖਾਣ ਹੈ ਇਹਨਾਂ ਲਈ। ਗੈਂਗਸਟਰ ਫੜਦੇ ਨੇ, ਉਹਨਾਂ ਦੀਆਂ ਸਾਰੀਆਂ 18 ਨੇ, ਉਹਨਾਂ ਤੋਂ ਪੈਸੇ ਕਰਾਉਂਦੇ ਨੇ। ਅਸੀਂ ਖਾੜਕੂਆਂ ਨੂੰ ਫੜਦੇ ਸੀ, ਜਿਹੜੇ ਮੰਨ ਜਾਂਦੇ ਸੀ ਉਹਨਾਂ ਤੋਂ ਪੈਸੇ ਕਰਾਉਂਦੇ ਸੀ ਸਾਰਿਆਂ ਤੋਂ। ਇਹਨਾਂ ਲਈ ਤਾਂ ਇਹ ਸੋਨੇ ਦੀ ਖਾਣ ਆ। ਇਹ ਹੋ ਸਕਦਾ ਇਸ ਕੰਮ ਖਾਤਰ ਕੀਤਾ ਹੋਵੇ। ਸੀਆਈਏ ਸਟਾਫ ਨੇ ਬੇਤਹਾਸ਼ਾ ਤਸ਼ੱਦਦ ਕੀਤਾ ਤੇ ਉਹਨਾਂ ਨੂੰ ਇਹ ਨਹੀਂ ਲੱਗਾ ਕਿ ਜੇ ਅਸੀਂ ਇੰਨਾ ਜ਼ਿਆਦਾ ਤਸ਼ੱਦਦ ਕਰਾਂਗੇ, ਇਸ ਕੰਡੀਸ਼ਨ ਤੇ ਪਹੁੰਚ ਜਾਂਦੇ ਨੇ ਤੇ ਇਹਦੇ ਸਿੱਟੇ ਭੈੜੇ ਭੁਗਤਣੇ ਪੈਣਗੇ ਸਾਨੂੰ ਸਮਾਜ 'ਚ। ਨਹੀਂ ਦੇਖੋ, ਉਦੋਂ ਬਾਅਦ ਨਾ ਪੁਲਿਸ ਵਾਲਿਆਂ ਨੇ ਬਹੁਤ ਸਾਰੇ ਆਧੁਨਿਕ ਤਕਨੀਕਾਂ ਹਾਸਲ ਕੀਤੀਆਂ ਸੀ ਜਿਹਦੇ ਨਾਲ ਬੰਦੇ ਤੇ ਜ਼ਬਰ ਵੀ ਪੂਰਾ ਹੋ ਜਾਂਦਾ ਸੀ। ਉਹ ਮੈਡੀਕਲ 'ਚ ਵੀ ਨਹੀਂ ਆਉਂਦਾ ਸੀ। ਮੇਰੀ ਆਪਣੀ ਉਦਾਹਰਨ ਆ, ਮਤਲਬ ਜਦੋਂ ਮੈਨੂੰ ਬਠਿੰਡੇ ਸੀਏ ਸਟਾਫ ਫੜਿਆ, ਮੇਰੀਆਂ ਲੱਤਾਂ ਪਾੜੀਆਂ, ਰੋਲਰ ਫੇਰਿਆ, ਮੇਰਾ ਡਾਕਟਰੀ ਮੁਆਇਨਾ ਹੋਇਆ। ਉਹ ਡਾਕਟਰ ਦਾ ਨਾਮ ਵੀ ਕੁਦਰਤੀ ਮਾਲਵਿੰਦਰ ਸੀ। ਉਹ ਕਹਿੰਦਾ ਸਾਫ਼ ਦਿਸ ਰਿਹਾ ਤੁਹਾਡੇ ਤੇ ਤਸ਼ੱਦਦ ਹੋਇਆ, ਪਰ ਮੈਡੀਕਲ 'ਚ ਨਹੀਂ ਆਉਂਦਾ ਕਿਉਂਕਿ ਹੱਡੀ ਨਹੀਂ ਟੁੱਟੀ, ਕੋਈ ਮਸਲ ਤੁਹਾਡੇ ਪੁੱਲ ਕਰਤੇ। ਅਸੀਂ ਮੁੜ ਕੇ 93 'ਚ ਲੱਡਾ ਕੁੱਠੀ ਹੋਇਆ, ਕੱਚੀ ਫਾਂਸੀ ਤੇ ਟੰਗਿਆ, ਕਿਉਂਕਿ ਨਾ ਤਾਂ ਕੋਈ ਝਰੀਟ ਆ, ਨਾ ਕੋਈ ਜ਼ਖਮ ਆ, ਨਾ ਕੋਈ ਖੂਨ ਆ। ਉਹ ਤਾਂ ਬਾਅਦ 'ਚ ਪਤਾ ਲੱਗਦਾ ਨਾ ਵੀ ਜੇਲ੍ਹ ਦੇ ਵਿੱਚ ਜਾ ਕੇ ਜਦੋਂ ਸਾਰਾ ਮਾਸ ਮੇਰਾ ਕਾਲਾ ਹੋ ਗਿਆ, ਦੁਆਰੇ ਉਤਰਿਆ, ਫਿਰ ਉਹਦਾ ਪਤਾ ਲੱਗਦਾ। ਸੋ ਹੋ ਸਕਦਾ ਇਹ ਕਰੰਟ ਦੀ ਤਕਨੀਕ ਵਰਤਦੇ ਨੇ, ਇਹ ਤਕਨੀਕ ਪਾਣੀ ਪਾਉਣ ਦਾ ਹੋਰ ਇਹੋ ਜਿਹਾ ਕੁਝ ਕਰਦੇ ਨੇ। ਹੁਣ ਉਹ ਬੰਦਾ ਜਿਹੜਾ ਜਿਹਨੂੰ ਕਹਿੰਦੇ ਨੇ ਡੁੱਬ ਕੇ ਮਰਿਆ, ਉਹਦੇ ਬਾਰੇ ਇਹ ਕਿਹਾ ਜਾਂਦਾ ਵੀ ਉਹਦੇ ਪਾਣੀ ਪਾ ਰਹੇ ਸੀ ਨੱਕ 'ਚ, ਕਿਉਂਕਿ ਉਹ ਸਹੀ ਤਰੀਕੇ ਨਾਲ ਨਾ ਕੀਤਾ ਜਾਵੇ। ਮੈਨੂੰ ਪਤਾ ਪੁਲਿਸ ਵਾਲੇ ਕਹਿੰਦੇ ਓਏ ਰੋਕ ਇੱਥੇ, ਇਦੋਂ ਜ਼ਿਆਦਾ ਨਾ ਕਰ, ਬਸ ਕਰ। ਫਿਰ ਤੁਹਾਨੂੰ ਪਿੱਛੋਂ ਫੜਦੇ ਨੇ, ਨਾਲ ਲੱਤਾਂ ਲਾਉਂਦੇ ਨੇ, ਮਤਲਬ ਐਨ ਸਕੀਮ ਦੇ ਨਾਲ ਕਰਦੇ ਨੇ। ਕਈ ਵਾਰ ਸ਼ਰਾਬੀ ਬੰਦੇ ਹੁੰਦੇ ਨੇ, ਉਹਨਾਂ ਤੋਂ ਗਲਤੀ ਵੀ ਹੋ ਜਾਂਦੀ ਹੈ, ਨਹੀਂ ਹੁੰਦਾ, ਜਿਹਦੇ ਕਰਕੇ ਮਰ ਵੀ ਜਾਂਦਾ ਬੰਦਾ ਹਰਾਸ। ਕਿਉਂਕਿ ਦੋ ਇਹ ਗੱਲਾਂ ਨੇ, ਜ਼ਿਆਦਾ ਵੱਡਾ ਪੈਸਾ, ਵਧੀਆ ਸਾਮੀ ਟੱਕਰ ਗਈ ਪਤਾ ਪੈਸੇ ਵਾਲਾ, ਜਾਂ ਫਿਰ ਮੰਨ ਲਓ ਨਸ਼ੇ। ਯਾਰ ਮੈਂ ਕਹਿੰਦਾ ਕੀ ਨਸ਼ੇੜੀਆਂ ਨੂੰ ਮਾਰਨ ਦਾ ਲਾਇਸੈਂਸ ਮਿਲ ਗਿਆ ਇਹਨਾਂ ਨੂੰ? ਪਹਿਲਾਂ ਤੁਸੀਂ ਖਾੜਕੂਆਂ ਦੇ ਨਾਂ ਤੇ ਪੰਜਾਬ ਦੀ ਜਵਾਨੀ ਖਤਮ ਕਰਤੀ। ਹੁਣ ਜੇ ਮੁੰਡੇ ਮੰਨ ਲਓ ਨਸ਼ੇ ਖਾਂਦੇ ਨੇ, ਮੰਨ ਲਓ ਨਸ਼ੇੜੀ ਨੇ, ਕਹਿੰਦੇ ਤਾਂ ਤੁਸੀਂ ਇਹ ਪੀੜਤ ਨੇ, ਇਹਨਾਂ ਦਾ ਇਲਾਜ ਚਾਹੀਦਾ, ਇਹਨਾਂ ਦਾ ਆਹ ਕਰਨਾ ਚਾਹੀਦਾ, ਫੜ ਤੁਸੀਂ ਮਾਰੀ ਜਾਂਦੇ ਉਹਨਾਂ ਨੂੰ। ਹੁਣ ਦੂਜੀ ਗੱਲ ਇਹ 'ਚ ਗਰੀਬਾਂ ਦੇ ਪੁੱਤ ਜ਼ਿਆਦੇ ਨੇ, ਕਿਉਂਕਿ ਉਦੋਂ ਵੱਡੀ ਲਹਿਰ ਸੀ। ਵੱਡੀ ਲਹਿਰ 'ਚ ਉਹਦੇ ਵਿੱਚ ਕੁੱਕੀ ਗਿੱਲ ਵਰਗੇ ਵੀ ਸੀ, ਸੁੱਖੀ ਵਰਗੇ ਵੀ ਸੀ, ਜਿਹੜੇ ਵੱਡੇ ਅਮੀਰ ਘਰਾਂ ਦੇ ਮੁੰਡੇ ਸੀ। ਹੁਣ ਆਹ ਨਸ਼ੇ 'ਚ ਫਰਸਟ੍ਰੇਸ਼ਨ ਦੇ ਵਿੱਚ ਆਮ ਤੌਰ ਤੇ ਗਰੀਬ ਘਰ ਜਾਂ ਦਰਮਿਆਨੇ ਘਰ, ਉਹਨਾਂ ਦੇ ਬੱਚੇ ਇੱਧਰਲੇ ਪਾਸੇ ਫਰਸਟ੍ਰੇਸ਼ਨ 'ਚ ਜਾਂਦੇ ਨੇ। ਜਾਂ ਮੰਨ ਲਓ, ਮੈਂ ਤਾਂ ਇਹ ਵੀ ਕਹਿਣਾ ਫਰੌਤੀ ਦੀ ਸਿਆਸਤ ਆ। ਉਹ ਪੰਨੂ ਉੱਥੋਂ ਸੱਦੇ ਦੇਈ ਜਾਂਦਾ, ਜਿਹੜਾ ਅਰਦਾਸ ਕਰੂ ਉਹਨੂੰ 25,000, ਜਿਹੜਾ ਇੱਥੇ ਨਾਰਾ ਲਿਖੂ ਉਹਨੂੰ 50,000, ਜਿਹੜਾ ਆਹ ਕਰੂ ਉਹਨੂੰ ਇੰਨੇ ਹਜ਼ਾਰ। ਉਹਨੂੰ ਪੁੱਛਿਆ ਇਹ ਤਾਂ ਪੈਸੇ ਦੀ ਸਿਆਸਤ ਆ। ਜਵਾਬ ਦਾ ਪਤਾ ਕੀ ਸੀ? ਕਹਿੰਦਾ ਪੰਜਾਬ ਸਰਕਾਰਾਂ ਪੁਲਿਸ ਤੇ ਆਪਣੀ ਫੌਜ ਨੂੰ ਤਨਖਾਹ ਨਹੀਂ ਦਿੰਦੀਆਂ, ਮੇਰੇ ਲੜਾਕੇ ਨੇ, ਜੇ ਮੈਂ ਪੈਸੇ ਦਿੰਦਾ ਇਹਦਾ ਕੀ ਗੁਨਾਹ। ਹੁਣ ਉਹ ਗੱਲ ਕਿਤੇ ਹੋਰ ਆ, ਇਹ ਗੱਲ ਕਿਤੇ ਹੋਰ ਆ। ਹੋ ਸਕਦਾ ਬੱਚੇ ਗਲਤੀਆਂ ਵੀ ਕਰ ਲੈਂਦੇ ਹੋਣ, ਹੋ ਸਕਦਾ ਲਾਲਚ 'ਚ ਆ ਜਾਂਦੇ ਹੋਣ, ਪਰ ਉਹਦੇ 'ਤੇ ਕੋਈ ਮਾਮਲਾ ਦਰਜ ਹੋਣਾ ਚਾਹੀਦਾ। ਇਹੀ ਮੈਂ ਕਹਿਣਾ। ਹੁਣ ਜਵਾਪਾ 'ਚ ਮੁੰਡੇ ਫੜੇ ਸੀ ਉਦੋਂ, ਜਦੋਂ ਖਹਿਰਾ ਤੇ ਗਾਂਧੀ ਸਾਹਿਬ ਹੋਰੀ ਬੋਲੇ ਨੇ, ਉਹ ਫੇਸਬੁੱਕ ਚਲਾਉਂਦੇ ਨੇ ਬੰਦੇ, ਖਾਲਿਸਤਾਨ ਜਿੰਦਾਬਾਦ। ਫਿਰ ਖਾਲਿਸਤਾਨ ਜਿੰਦਾਬਾਦ ਕਹਿਣ ਨਾਲ ਨਹੀਂ ਕੁਛ ਹੁੰਦਾ। ਜਿਹੜੀ ਸੰਸਥਾ ਤੁਸੀਂ ਗੈਰ ਕਾਨੂੰਨੀ ਕਰਾਰ ਦਿੱਤੀ ਹੋਈ ਆ ਪੰਨੂ ਵਾਲੀ, ਜੇ ਉਹਦੀ ਸਾਈਟ ਤੇ ਜਾ ਕੇ ਤੁਸੀਂ ਲਿਖਦੇ ਹੋ, ਉਹ ਤੇ ਫਿਰ ਜਵਾਪਾ ਲਾ ਦਿੰਦੇ ਨੇ। ਅਣਜਾਣਪੁਣੇ 'ਚ ਵੀ ਗਲਤੀਆਂ ਹੁੰਦੀਆਂ ਨੇ। ਮਾਲੀ ਸਾਹਿਬ, ਕੀ ਲੱਗਦਾ ਕਿ ਇਸ ਮਾਮਲੇ ਦੇ ਵਿੱਚ ਪਰਿਵਾਰ ਨੂੰ ਇਨਸਾਫ ਦਿਵਾਉਣ ਨੂੰ ਲੈ ਕੇ ਜਿਹੜੀਆਂ ਪੰਜਾਬ ਦੀਆਂ ਪੋਲੀਟੀਕਲ ਧਿਰਾਂ ਜਾਂ ਜਿਹੜੇ ਪੰਜਾਬ ਦੇ ਵੱਡੇ ਲੀਡਰ ਮੰਨੇ ਜਾਂਦੇ ਕਿ ਪੰਜਾਬ ਦੇ ਪੰਥ ਦੇ ਮੁੱਦਿਆਂ ਦੇ ਵਾਸਤੇ ਬੋਲਦੇ ਆ, ਅੱਜ ਉਹ ਬੋਲਦੇ ਹੋਏ ਟਵੀਟ ਕਰਦੇ, ਗਰਾਊਂਡ ਤੇ ਕੋਈ ਬਿਆਨਬਾਜ਼ੀ ਕਰਦੇ ਨਜ਼ਰ ਕਿਉਂ ਨਹੀਂ ਆ ਰਹੇ? ਸਾਡੇ ਪੰਜਾਬ ਦਾ ਦੁਖਾਂਤ ਆ ਜੀ। ਖਾੜਕੂ ਦੌਰ ਵੇਲੇ ਵੀ ਇਹੀ ਵਾਪਰਿਆ। ਬਹੁਤ ਸਾਰੀਆਂ ਉਹ ਗੁਰੂ ਦੀ ਉਹ ਸਿੱਖਿਆ ਨਾ, ਪਰੋਸੀ ਕੇ ਹੂਆ ਆਪਣੇ ਵੀ ਜਾਣ। ਦੂਜੇ ਦੇ ਘਰੇ ਲੱਗੀ ਹੋਈ ਬਸੰਤਰ ਲੱਗਦੀ ਆ, ਆਪਦੇ ਅੱਗ ਲੱਗਦੀ ਆ। ਉਦੋਂ ਜ਼ਿਆਦਾ ਖੱਬੇ ਪੱਖੀ ਸੀ ਸਾਰੇ, ਤਾਂ ਨਹੀਂ ਮੈਂ ਕਹਿੰਦਾ, ਉਦੋਂ ਲਿਹੋਂ ਲੈ ਗਏ।
ਉਦੋਂ ਇਹ ਵੀ ਦੋਹੇ ਦੁਸ਼ਮਣ ਨੇ, ਜਾਬਰ ਧਿਰ ਤੇ ਪੀੜਤ ਧਿਰ 'ਚ ਫਰਕ ਨਹੀਂ ਕੀਤਾ। ਹੁਣ ਕਿਸਾਨਾਂ ਦੇ ਧਰਨੇ ਨਾਲ ਕਈ ਬੰਦੇ ਸਹਿਮਤ ਨਹੀਂ, ਪਰ ਅਗਲੇ ਕਹਿੰਦੇ ਇਹਦਾ ਕੀ ਮਤਲਬ ਤੁਸੀਂ ਜੋ ਉਹਨਾਂ ਨਾਲ ਕੀਤਾ। ਕਾਨੂੰਨੀ ਹੱਕ, ਮਨੁੱਖੀ ਅਧਿਕਾਰ ਗੰਗੈਸਟਰ ਦੇ ਵੀ ਨੇ, ਅਮਰਤਪਾਲ ਦੇ ਵੀ ਨੇ, ਉਗਰਾਹਾਂ ਵਾਲਿਆਂ ਦੇ ਵੀ ਨੇ, ਡੱਲੇ ਵਾਲੇ ਦੇ ਵੀ ਨੇ, ਭਨੇਰ ਦੇ ਵੀ ਨੇ। ਸਹਿਮਤ ਹੋਵੋ ਤੁਸੀਂ ਨਾ ਹੋਵੇ, ਇਹ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਵੀ ਨੇ, ਇਹ ਬੇਰੁਜ਼ਗਾਰ ਅਧਿਆਪਕਾਂ ਦੇ ਵੀ ਨੇ, ਪ੍ਰੋਫੈਸਰਾਂ ਦੇ ਵੀ ਨੇ। ਤੁਹਾਡੇ ਵਿਚਾਰਾਂ ਦੇ ਸਿਆਸਤ ਦੇ ਮਤਭੇਦ ਹੋਣੇ ਹੋਰ ਗੱਲ ਆ। ਇੱਕ ਵੱਡੀ ਸਿਆਸਤ ਆ ਗੁਰੂ ਤੇਗ ਬਹਾਦਰ ਸਾਹਿਬ ਵਾਲੀ, ਜਿਵੇਂ ਕੁਰਬਾਨੀ ਦਿੱਤੀ ਸੀ ਉਹਨਾਂ ਨੇ, ਤਿਲਕ ਜੰਜੂ ਦੀ ਰਾਖੀ ਤਾਂ ਉਹਨਾਂ ਦਾ ਮੁੱਦਾ ਨਹੀਂ ਸੀ, ਨਾ ਉਹਦੀ ਕੋਈ ਹਿੰਦ ਦੀ ਚਾਦਰ ਸੀ ਉਦੋਂ। ਸਿਰਫ ਇਹ ਸੀ ਵੀ ਕਿਸੇ ਨੂੰ ਕੋਈ ਵੀ ਧਰਮ ਮੰਨਣ ਦੀ ਹੱਕ ਚਾਹੀਦਾ, ਤੁਸੀਂ ਸਹਿਮਤ ਹੋਵੋ ਨਾ ਹੋਵੋ ਉਹਦੇ ਨਾਲ। ਧਰਮ ਦੇ ਆਧਾਰ ਤੇ ਵਿਤਕਰਾ ਨਹੀਂ ਚਾਹੀਦਾ, ਬਖਰੇਵਾ ਨਹੀਂ ਚਾਹੀਦਾ, ਜ਼ੁਲਮ ਨਹੀਂ ਕਰਨਾ ਚਾਹੀਦਾ। ਮਨੁੱਖੀ ਹੱਕਾਂ ਦੀ ਇਹ ਸਿਆਸਤ ਅਸਲ 'ਚ। ਮੈਨੂੰ ਗ੍ਰਿਫਤਾਰ ਕੀਤਾ ਉਦੋਂ ਇਹਦਾ ਇਜ਼ਹਾਰ ਹੋਇਆ, ਕਿੰਨੀਆਂ ਜਥੇਬੰਦੀਆਂ, ਕਿੰਨੇ ਬੰਦੇ ਜਿਨ੍ਹਾਂ ਦੀ ਮੈਂ ਨਿੱਜੀ ਆਲੋਚਨਾ ਕਰਦਾ ਸੀ ਵਿਚਾਰਾਂ ਦੀ, ਉਹ ਬੋਲੇ ਵੀ ਮਾਲੀ ਨਾਲ ਅਸੀਂ ਸਹਿਮਤ ਨਹੀਂ, ਸਾਡੀ ਇਹ ਆਲੋਚਨਾ ਕਰਦਾ, ਪਰ ਇਹਦੀ ਜ਼ਬਾਨਬੰਦੀ, ਕਿਉਂਕਿ ਅੱਜ ਇਹਦੀ ਹੁੰਦੀ ਆ ਕੱਲ ਨੂੰ ਦੂਜਿਆਂ ਦੀ ਹੋ। ਉਦੋਂ ਬਾਅਦ ਕਿਸਾਨਾਂ ਦੀ ਕਰਤੀ ਨਾ ਜੀ, ਉਦੋਂ ਬਾਅਦ ਹੁਣ ਮੁਲਾਜ਼ਮਾਂ ਨੂੰ ਕਹਿਣ ਲੱਗ ਗਿਆ। ਮਤਲਬ ਜਿਹੜਾ ਵੀ ਕੋਈ ਅੰਦੋਲਨ ਦੇ ਰਾਹ ਪੈਂਦਾ, ਹੁਣ ਤਾਂ ਡਾਂਗੇ ਫੜ ਲਈ ਨਾ ਸਿੱਧੀ, ਐ ਨਹੀਂ ਹੁਣ ਵੀ ਇਕੱਲੀ ਪੁਲਿਸ ਨੇ ਐ ਕਰਤੇ, ਹੁਣ ਤਾਂ ਕਹਿਦਾ ਮੈਂ ਸਿੱਧੇ ਕਰਾਉਂ। ਉੱਥੇ ਬਠਿੰਡੇ ਵੀ ਇਹ ਕੀਤਾ, ਮਾੜੀ ਜੀ ਕਿਸੇ ਨੇ ਕਹਿਤਾ ਵੀ ਉਹ ਪੈਸੇ ਕਰਾਉਂਦੇ ਨੇ ਜੀ, ਪਿੰਡਾਂ 'ਚ ਬਾਸ਼ ਢਾਲ ਪੈਂਦੀ ਹੈ, ਚੱਕ ਘਰਾਂ 'ਚੋਂ ਜਾ ਕੇ ਚੱਕ ਲੈ। ਪੁਲਿਸ ਰਾਜ ਬਣ ਗਿਆ ਪੰਜਾਬ ਸਟੇਟ। ਜੇ ਤੁਸੀਂ ਇਹ ਗੱਲ ਨਹੀਂ ਸਮਝੋਗੇ ਨਾ, ਗੱਲ ਸਹੇ ਦੀ ਵੀ ਆ, ਗੱਲ ਪਹੇ ਦੀ ਵੀ ਆ। ਇਹ ਪੁਲਿਸ ਨੂੰ, ਜੇ ਮੈਂ ਕਹਿੰਦਾ ਚਲੋ ਮੰਨ ਲਓ ਪੁਲਿਸ ਨੇ ਗਲਤੀ ਕਰਤੀ, ਇੰਨੇ ਇਲਜ਼ਾਮ ਲਾ ਰਹੇ ਨੇ ਪੁਲਿਸ ਤੇ, ਨਾ ਤਾਂ ਸ਼ੀਹਾਂ ਦੌਦ ਵਾਲੇ ਦੇ ਮੋੜ ਮੁਕਾਬਲੇ ਬਾਰੇ ਕੋਈ ਪੁਲਿਸ ਵਾਲਾ ਬੋਲਦਾ। ਰੋਜ਼ ਪ੍ਰੈਸ ਕਾਨਫਰੰਸ ਹੁੰਦੀ ਸੀ ਨਾ ਪਹਿਲਾਂ ਪੰਜਾਬ ਦੀ, ਅੱਜ ਪੰਜਾਬ 'ਚ ਹੋ ਗਿਆ ਦੂਜੇ ਦਿਨ ਜਾਂ ਤੀਜੇ ਦਿਨ ਚੌਥੇ ਦਿਨ ਕਰਤੀ ਨਾ ਬੰਦ, ਜਵਾਬ ਹੀ ਨਹੀਂ। ਨਾ ਪਟਿਆਲੇ ਬਾਰੇ ਜਵਾਬ ਦਿੰਦੇ ਨੇ, ਨਾ ਬਠਿੰਡੇ ਬਾਰੇ ਕੋਈ ਜਵਾਬ ਦਿੰਦਾ। ਨਰਿੰਦਰਦੀਪ 3 ਘਰਾਂ ਦਾ ਚਿਰਾਗ ਸੀ, ਬੁਝ ਗਿਆ। ਕੀ ਲੱਗਦਾ ਕਿ ਉਹਨਾਂ ਦਾ ਛੋਟਾ ਜਿਹੜਾ ਬੱਚਾ ਆ ਉਹ ਵੀ ਸ਼ਾਮ ਨੂੰ ਰੂ ਰੂ ਕੇ ਕਹਿੰਦਾ ਕਿ ਪਾਪਾ ਕਦੋਂ ਆਉਣਗੇ? ਇਸ ਮਸਲੇ ਦੇ ਵਿੱਚ ਲੱਗਦਾ ਕਿ ਇਨਸਾਫ ਮਿਲ ਜੂਗਾ? ਦੇਖੋ ਜੀ, ਤੁਸੀਂ ਉਹਦੀ ਘਰਵਾਲੀ ਦੀ ਤਕਰੀਰ ਸੁਣੋ, ਉਹਦੇ ਬੇਟੇ ਦੀ ਗੱਲ ਸੁਣੋ, ਪਰਿਵਾਰ ਦੀ ਗੱਲ ਸੁਣੋ। ਮਤਲਬ ਪਰਿਵਾਰ ਨੇ ਵੀ ਹੁਣ ਇਹੀ ਕਿਹਾ, ਜਦ ਜਿੰਨੇ ਉਹ ਮੌੜ ਮੰਡੀ ਦੇ ਮੁਜ਼ਾਹਰੇ 'ਚ ਲੋਕ ਬੋਲ ਰਹੇ ਸੀ, ਉਹਨਾਂ ਨੇ ਵੀ ਇਹੀ ਕਿਹਾ ਵੀ ਆਹ ਤਾਂ ਚਲਿਆ ਗਿਆ, ਜੇ ਇਹਦਾ ਇਨਸਾਫ ਨਾ ਮਿਲਿਆ ਗਾਹਾਂ ਹੋਰਾਂ ਦੇ ਵੀ ਜਾਣਗੇ। ਫਿਰ ਜੇ ਇਹੋ ਜਿਹੇ ਬੰਦੇ ਨੂੰ ਫੜ ਕੇ ਇਸ ਤਰ੍ਹਾਂ ਮਾਰ ਸਕਦੇ ਆ, ਤੇ ਫਿਰ ਬਾਕੀ ਦਾ ਕੌਣ ਅਮੀਲੀ ਹੈ ਜੀ? ਯਾਰ ਪੀਲੀ ਭੀਤ ਵਾਲੇ ਤਾਂ ਉਹੀ ਚੁੱਪ ਕਰਕੇ ਵਿਚਾਰੇ, ਮਤਲਬ ਬੋਲੇ ਨਹੀਂ। ਉਹ ਤਾਂ ਕਿੰਨਾ ਚਿਰ ਬਾਅਦ ਫਿਰ ਮਾੜਾ ਮੋਟਾ ਬੋਲੇ ਨੇ। ਸ਼ੀਹਾਂ ਦੌਦ ਵਾਲੇ ਵੀ ਚੁੱਪ ਕਰਕੇ ਬਹਿ ਗਏ ਸੀ, ਆਰਥਿਕ ਪਿਛੜੇ ਹੋਣ ਕਾਰਨ। ਗਰੀਬ ਨੇ ਜੀ, ਕੀ ਕਰਨ? ਫਿਰ ਅਗਲਾ ਕਹਿੰਦੇ ਨੇ ਵੀ ਖੜਕੂ ਦੌਰ ਵੇਲੇ ਵੀ ਇਹ ਕਹਿੰਦੇ ਸੀ ਤੁਸੀਂ 3 ਭਰਾ ਹੋ, ਇੱਕ ਨੂੰ ਚੱਕ ਕੇ ਕਰਤਾ, ਬਾਕੀਆਂ ਨੂੰ ਕਹਿੰਦਾ ਵੀ ਚੁੱਪ ਕਰ ਜਾਓ ਨਹੀਂ ਜਾਂ 2 ਵੀ ਜਾਣਗੇ। ਤੇ ਪਰਿਵਾਰਾਂ ਦੇ ਪਰਿਵਾਰ ਮਾਰੇ ਵੀ ਨੇ ਜੀ, ਤੁਹਾਡੇ ਸਾਹਮਣੇ ਆ, ਲੋਕਾਂ ਨੇ ਦੇਖਿਆ ਹੋਇਆ ਨਾ ਅੱਖੀਂ। ਆਲਮ ਲੋਹਾਰ ਦੇ ਗੀਤ ਦੀ ਇੱਕ ਲਾਈਨ ਆ, ਪੁੱਤਰ ਮੋਏ ਨਾ ਭੁੱਲਦੇ ਆਲਮਾ ਚਾਹੇ ਹੋ ਕੇ ਮਰਨ ਫਕੀਰ। ਇਹ ਜਿਹੜੀ ਆਹ ਨਵੀਂ ਪੀੜ੍ਹੀ ਉਦੋਂ ਪੈਦਾ ਹੋਈ, ਉਸ ਤੋਂ ਬਾਅਦ ਨਾ ਜਿਨ੍ਹਾਂ ਦੇ ਬਾਪ ਨਹੀਂ ਹੁੰਦੇ, ਉਹਨਾਂ ਦਾ ਪਰਵਰਿਸ਼ ਕਿਹਾ ਜਾ ਹੁੰਦਾ, ਉਹ ਕੀ ਬਣਦੇ ਨੇ ਅਸੀਂ ਸਮਾਜ 'ਚ ਦੇਖਦੇ ਹਾਂ। ਹੁਣ ਜਵਾਨ ਬੀਬੀ ਆ, ਉਹ ਇਹਦੀ 33 ਸਾਲ ਦੀ ਉਮਰ ਸੀ, ਉਹਦੀ 30 ਸਾਲ ਦੀ ਹੋ, ਇੱਕ ਆਹ ਪਿਆ। ਫਿਰ ਉਹ ਬੱਚੇ ਦੀ ਪਰਵਰਿਸ਼, ਉਹ ਅੱਜ ਉਹਦਾ ਦਿਮਾਗ ਕਿਹਾ ਜਾ ਬਣ ਰਿਹਾ ਹੋ, ਸਾਰਾ ਕੁਝ ਦੇਖੋ ਕਿ ਉਹ ਜਿਹਨੂੰ ਆਪਣੇ ਬਾਪ ਦਾ ਇਨਸਾਫ ਨਹੀਂ ਮਿਲਿਆ, ਉਹ ਇਹਨਾਂ ਤੋਂ ਝਾਕ ਰੱਖੋ ਵੀ ਇਨਸਾਫ ਮਿਲ ਜਾਊ। ਹਜ਼ਾਰਾਂ ਪਰਿਵਾਰ ਨੇ ਪੰਜਾਬ 'ਚ ਜਿਨ੍ਹਾਂ ਦੀਆਂ ਹੁਣ ਕਹਾਣੀਆਂ ਨਿਕਲ ਰਹੀਆਂ ਨੇ ਕਿਸੇ ਨਾ ਕਿਸੇ ਰੂਪ 'ਚ। ਤੁਸੀਂ ਕਿਹਾ ਜਾ ਸਮਾਜ, ਤੁਸੀਂ ਕਹਿੰਦੇ ਹੋ ਸ਼ਾਂਤੀ ਹੋ ਗਈ, ਕਬਰਾਂ ਵਰਗੀ ਸ਼ਾਂਤੀ ਨੂੰ ਤੁਸੀਂ ਸ਼ਾਂਤੀ ਕਹਿ ਦਿੰਦੇ ਹੋ। ਬਾਦਲ ਸਾਹਿਬ ਕਹਿੰਦੇ ਨੇ ਪੁਰਅਮਨ ਤੇ ਫਿਰਕਾ ਪ੍ਰਸਤੀ, ਆਪਣੀ ਭਾਈਚਾਰਕ ਸਾਂਝ ਸਾਡਾ ਨਿਸ਼ਾਨਾ, ਮੰਗਾਂ ਮੁੱਦੇ ਇਨਸਾਫ ਸਾਰੇ ਰੋਲ ਤੇ ਨਾ ਜੀ, ਸਾਰੇ ਕਾਸੇ। ਬੇਅਦਬੀ ਕਿੱਥੇ ਆ? ਬੇਅਦਬੀ ਦਾ ਇਨਸਾਫ ਮੈਨੂੰ ਇਹ ਦੱਸੋ। ਮਤਲਬ ਤੁਸੀਂ ਇੱਕ ਵੋਟਾਂ ਦਾ ਮੁੱਦਾ ਬਣਾ ਲਿਆ, ਸਿਰਫ ਇਨਸਾਫ ਦਾ ਸਿਆਸਤ ਛੱਡਤੀ, ਮੁੱਦਿਆਂ ਦੀ ਸਿਆਸਤ ਛੱਡਤੀ। ਤੁਸੀਂ ਹੁਣ ਇਹ ਦੇਖੋ, ਅੱਜ ਸੁਖਬੀਰ ਬੋਲਦਾ ਸਾਡੇ ਬੰਦਿਆਂ ਤੇ ਜਿਹੜੇ ਕੇਸ ਦਰਜ ਕਰ ਰਹੇ ਹੋ ਨਾ, ਕੱਲਾ ਕੱਲਾ ਦੇਖੂੰਗਾ ਮੈਂ, ਲਾਲ ਡੇਰੀ ਲੱਗੀ ਹੋਈ ਆ। ਤੁਹਾਡੇ ਬੰਦਿਆਂ ਤੇ ਜਦੋਂ ਕੇਸ ਬਣਦਾ, ਉਹ ਤਾਂ ਤੁਸੀਂ ਉਦੋਂ ਬਦਲਾ ਲਾਓਗੇ। ਜਿਹੜੇ ਲੋਕਾਂ ਦੇ ਪੁੱਤ ਮਰਦੇ ਆ, ਉਹਨਾਂ ਦਾ ਕੀ ਬਣੋਗੇ? ਇਹ ਭਗਵੰਤ ਮਾਨ ਕਹਿੰਦਾ ਮੈਂ 3 ਕਰੋੜ ਦਾ ਮੁੱਖ ਮੰਤਰੀ ਆ। ਆ ਜਿਹੜਾ ਸਾਰਾ ਗੋਨਿਆਂ ਵਾਲਾ ਬੰਦਾ, ਜਿਹੜਾ ਪਰਿਵਾਰ ਰੋ ਰਿਹਾ, ਆ ਜਿਹਦਾ ਇਹ ਪਤਾ ਲੱਗਿਆ ਉਸ ਪਰਿਵਾਰ ਦਾ ਤੇਰੇ ਨਾਲ ਵੀ ਕਿਤੇ ਸੰਬੰਧ ਰਿਹਾ, ਜਿਹੜੇ ਟੋਟ ਕੇ ਸੁਣਾ ਤੂੰ ਇੱਥੇ ਆਇਆ, ਉਹ 3 ਕਰੋੜ 'ਚ ਨਹੀਂ ਆਉਂਦੇ, ਉਹਨਾਂ ਦਾ ਤੂੰ ਮੁੱਖ ਮੰਤਰੀ ਨਹੀਂ।
ਇਹ ਕਿਸਾਨਾਂ ਤੇ ਤਵਾ ਧਰ ਲਿਆ ਹੁਣ, ਜਿਵੇਂ ਬਿੱਟੂ ਨੇ ਧਰਿਆ ਸੀ ਵੀ ਤਾਲਬਨ ਨੇ, ਇਹਨੇ ਵੀ ਉਹੀ ਤਵਾ ਧਰ ਲਿਆ। ਤੂੰ ਮੁੱਖ ਮੰਤਰੀ ਆ, ਜੇ ਕੋਈ ਗਲਤ ਕਰਦਾ ਉਹਦੀ ਜਾਂਚ ਕਰਾ। ਤੂੰ ਵਿਰੋਧੀ ਧਿਰ ਦਾ ਲੀਡਰ ਆ। ਵਿਰੋਧੀ ਧਿਰਾਂ ਦੇ ਲੀਡਰ ਚੁੱਪ ਕਰਕੇ ਸੁੱਤੇ ਪਏ ਨੇ। ਇੱਕ ਤਾਂ ਇਹ ਕਾਰਨ ਆ ਵੀ ਇਸ ਹਮਾਮ 'ਚ ਸਾਰੇ ਨੰਗੇ ਨੇ, ਪਰ ਤੁਸੀਂ ਉਹਦਾ ਸਿੱਟਾ ਭੁਗਤ ਲਿਆ ਨਾ ਇਹ ਕੁਛ ਕਰਕੇ। ਫਿਰ ਮੋੜਾ ਕੱਟੋ, ਜਿਵੇਂ ਰਾਹੁਲ ਗਾਂਧੀ ਕਹਿੰਦਾ ਜੋ ਸਿੱਖਾਂ ਨਾਲ ਹੋਇਆ ਮਾੜਾ ਹੋਇਆ, ਹੋਣਾ ਨਹੀਂ ਚਾਹੀਦਾ ਸੀ। ਚਾਹੇ ਮੈਂ ਪ੍ਰਧਾਨ ਨਹੀਂ ਸੀ, ਪਰ ਮੈਂ ਮੰਨਦਾ ਵੀ ਉਹ ਗਲਤੀ ਸੀ। ਇੱਕ ਮੋੜਾ ਤਾਂ ਹੈ ਨਾ ਜੀ, ਤੁਸੀਂ ਚਾਹੇ ਇਹਨੂੰ ਜੋ ਮਰਜ਼ੀ ਵਿਆਖਿਆ ਕਰੋ। ਪ੍ਰਗਟ ਸਿੰਘ ਹੋਰੀ ਕਹਿ ਦਿੰਦੇ ਨੇ ਵਿਧਾਨ ਸਭਾ 'ਚ ਸਾਡੀ ਸਰਕਾਰਾਂ ਦੀਆਂ ਵੀ ਗਲਤੀਆਂ ਨੇ। ਆਪਣੇ ਸੁਖਪਾਲ ਸਿੰਘ ਖਹਿਰਾ ਵੀ ਕਹਿ ਦਿੰਦੇ ਨੇ ਪਹਿਲਾਂ ਤੋਂ ਵੀ ਹੋਇਆ। ਜੋ ਕੁਝ ਹੋਇਆ ਤੁਸੀਂ ਭੁਗਤ ਲਿਆ ਨਾ। ਹੁਣ ਅਗਲੀ ਸੁਸਾਇਟੀ ਸਮਾਜ ਦੀ ਰੱਖਿਆ ਕਰਨ ਲਈ ਤਾਂ ਅੱਗੇ ਆਓ ਨਾ। ਘੱਟ ਤੋਂ ਘੱਟ ਇਹ ਤਾਂ ਕਹੋ ਵੀ ਕਾਨੂੰਨ ਦੇ ਅਨੁਸਾਰ ਜਾਂਚ ਹੋ ਜੇ, ਜੁਡੀਸ਼ੀਅਲ ਜਾਂਚ ਹੋ ਜੇ। ਇਹ ਮੰਗ ਤਾਂ ਕਰੋ ਨਾ ਤੁਸੀਂ ਘੱਟ ਤੋਂ ਘੱਟ। ਯਾਰ ਜਵਾਨ ਠਾਕੀ ਪਈ ਆ। ਬਿਲਕੁਲ ਇਹ ਮਤਲਬ ਬੜਾ ਦੁਖਦਾਈ ਪਹਿਲੂ ਆ। ਇਹਦੀ ਕੀਮਤ ਦੇਣੀ ਪਊ। ਮਤਲਬ ਜਿਹੜਾ ਉਹ ਜਦੋਂ ਜਰਮਨ 'ਚ ਹੋਇਆ ਨਾ, ਉਹੀ ਜਿਹੇ ਹਾਲ ਇੱਥੇ ਆ। ਫਾਸ਼ੀਵਾਦ ਆ ਰਿਹਾ। ਉਹ ਇੱਕ ਕਵਿਤਾ ਜੀ ਆ ਵੀ ਉਹ ਫਲਾਨਿਆਂ ਨੂੰ ਲੈਣ ਆਏ, ਕਿਉਂਕਿ ਮੈਂ ਉਹ ਨਹੀਂ ਸੀ, ਮੈਂ ਚੁੱਪ ਰਿਹਾ। ਫਿਰ ਉਹ ਫਲਾਨਿਆਂ ਨੂੰ ਲੈਣ ਆਏ, ਮੈਂ ਉਹ ਨਹੀਂ ਸੀ, ਚੁੱਪ ਰਿਹਾ। ਫਿਰ ਉਹ ਫਲਾਨਿਆਂ ਨੂੰ ਲੈਣ ਆਏ, ਮੈਂ ਕਮਿਊਨਿਸਟ ਨਹੀਂ ਸੀ, ਮੈਂ ਚੁੱਪ ਰਿਹਾ। ਕਹਿੰਦਾ ਜਦੋਂ ਮੈਨੂੰ ਲੈਣ ਆਏ ਉਦੋਂ ਕੋਈ ਬੋਲਣ ਵਾਲੀ ਨਹੀਂ ਸੀ। ਸੋ ਇਤਿਹਾਸ ਆ ਜਿਹੜਾ, ਉਹ ਤੋਂ ਸਬਕ ਤੇ ਪ੍ਰੇਰਨਾ ਲਈ ਜਾਣੀ ਚਾਹੀਦੀ ਹੈ। ਬਿਲਕੁਲ। ਨਰਿੰਦਰਦੀਪ ਸਿੰਘ ਦੇ ਮਾਮਲੇ ਦੇ ਵਿੱਚ ਬਹੁਤ ਸਾਰੀਆਂ ਧਿਰਾਂ ਦੇ ਵੱਡੇ ਸਵਾਲੀਆ ਚਿੰਨ੍ਹ ਨੇ। ਜਿੱਥੇ ਪਰਿਵਾਰ ਦੇ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਆ, ਤਾਂ ਉੱਥੇ ਦੇਖਣਾ ਹੋਵੇਗਾ ਕਿ ਤਮਾਮ ਸਾਰੇ ਵਰਗਾਂ ਦੇ ਜਿਹੜੇ ਸਮਾਜ ਦੇ ਵਿੱਚ ਵਿਚਰਨ ਵਾਲੇ ਲੋਕ ਨੇ ਜਾਂ ਪੋਲੀਟੀਕਲ ਧਿਰਾਂ ਦੇ ਵੱਡੇ ਸਿਆਸੀ ਆਗੂ ਨੇ, ਉਹਨਾਂ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਕਿਹੜਾ ਰੁਖ ਅਪਣਾਇਆ ਜਾਂਦਾ ਹੈ। ਅੱਗੇ ਵੀ ਤਮਾਮ ਸਾਰੇ ਮਸਲਿਆਂ ਦੇ ਬਾਬਤ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ।